ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੇਰੀ ਸਰਣ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸਰਮ ਅਸਾੜੀ ਜੀਓ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ
ਅਨਹਦ ਹੈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਪਾਵਨ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਰਾਗ ਸ੍ਰੀ ਰਾਗ ਅੰਦਰ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ 20 ਸ਼ਬਦਾਂ ਦੀ ਵਿਚਾਰ ਵਿਸ਼ੇ ਹੋ ਚੁੱਕੀ ਸੀ। 21ਵੇਂ ਸ਼ਬਦ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਬੇਨਤੀ ਕਰਨ ਦੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ। ਹਜ਼ੂਰ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਿਵੇਂ ਹੋ ਸਕਦਾ ਹੈ, ਮਨ ਦੀ ਇਕਾਗਰਤਾ ਕਿਵੇਂ ਬਣ ਸਕਦੀ ਹੈ, ਆਤਮਾ ਦੀ ਪਹਿਚਾਣ ਕਿਵੇਂ ਕੀਤੀ ਜਾ ਸਕਦੀ ਹੈ। ਇਹ ਸਤਿਗੁਰੂ ਜੀ ਨੂੰ ਬੇਨਤੀ ਵਜੋਂ ਪ੍ਰਸ਼ਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਹਜ਼ੂਰ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਆ ਹੈ ਕਿ ਸਭ ਤੋਂ ਵੱਡੀ ਦਾਤ ਜੋ ਗੁਰਮਤਿ ਦੁਆਰਾ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਇਹ ਬਹੁਤ ਅਮੋਲਕ ਦਾਤ ਹੈ। ਜਿੰਨੀ ਦੇਰ ਤੱਕ ਗੁਰਮਤਿ ਨਾਲ ਜੀਵਨ ਵਿੱਚ ਧਾਰਨ ਕੀਤੀ ਜਾਵੇ, ਉਨੀ ਦੇਰ ਤੱਕ ਆਤਮਾ ਦੀ ਪਹਿਚਾਣ ਨਹੀਂ ਕਦਾਚਿਤ ਕੀਤੀ ਜਾ ਸਕਦੀ। ਜਿਨ੍ਹਾਂ ਗੁਰਮੁਖਾਂ ਨੇ ਗੁਰਮਤਿ ਨੂੰ ਜੀਵਨ ਵਿੱਚ ਕਮਾਇਆ ਹੈ, ਉਹਨਾਂ ਵਡਭਾਗੇ ਪੁਰਖਾਂ ਨੇ ਆਤਮਿਕ ਸਰੂਪ ਨੂੰ ਪਹਿਚਾਣਿਆ ਹੈ। ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਆ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਹਰ ਹਰ ਜਪੋ ਪਿਆਰਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਹੇ ਪਿਆਰੇ ਜੀਵ, ਹਰ ਇੱਕ ਜੀਵ ਅੰਦਰ ਵਰਤਣ ਵਾਲੇ ਪਰਮੇਸ਼ਰ ਹਰੀ ਦਾ ਨਾਮ ਜਪਿਆ ਕਰ। ਜਪਣੇ ਯੋਗ ਪਰਮੇਸ਼ਰ ਦਾ ਨਾਮ ਹੀ ਜਪਣਾ ਚਾਹੀਦਾ ਹੈ। ਵਿਕਾਰਾਂ ਨੂੰ ਜ਼ਬਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਕੋਈ ਦੁਨੀਆ ਦੀ ਤਾਕਤ ਨਹੀਂ ਹੈ ਵਿਕਾਰਾਂ ਨੂੰ ਜ਼ਬਤ ਕਰ ਸਕੇ, ਵਿਕਾਰਾਂ ਨੂੰ ਵਸ ਵਿੱਚ ਕਰ ਸਕੇ। ਪਰਮੇਸ਼ਰ ਦੇ ਨਾਮ ਵਿੱਚ ਇਹ ਸ਼ਕਤੀ ਹੈ। ਜੋ ਗੁਰਮੁਖ ਪਿਆਰੇ ਇੱਕ ਚੇਤ ਹੋ ਕੇ ਪਰਮਾਤਮਾ ਦਾ ਨਾਮ ਜਪਦੇ ਹੈ, ਜਪਣੇ ਯੋਗ ਵਾਹਿਗੁਰੂ ਜੀ ਦਾ ਜਾਪ ਕਰਦੇ ਹੈ, ਉਹ ਵਿਕਾਰਾਂ ਨੂੰ ਵੀ ਜ਼ਬਤ ਕਰ ਲੈਂਦੇ ਹਨ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਪਿਆਰੇ ਜੀਵ, ਇੱਕ ਚਿੱਤ ਹੋ ਕੇ ਜਪਣੇ ਯੋਗ ਪਰਮਾਤਮਾ ਦਾ ਜਾਪ ਕਰਿਆ ਕਰ। ਹਰ ਸਮੇਂ ਰਹਿਣ ਵਾਲੇ ਹਰੀ ਪਰਮਾਤਮਾ ਦੀ ਜੋਤ ਹੈ, ਜੋ ਆਤਮਾ ਰੂਪ ਹੋ ਕਰਕੇ ਹਰ ਇੱਕ ਜੀਵ ਅੰਦਰ ਵਿਆਪਕ ਹੈ। ਉਸ ਆਤਮਾ ਰੂਪ ਪਰਮੇਸ਼ਰ ਨੂੰ ਸਾਖਸ਼ਾਤ ਕਰਨ ਲਈ, ਆਤਮਿਕ ਸਰੂਪ ਦੀ ਪਹਿਚਾਣ ਕਰਨ ਲਈ ਜ਼ਰੂਰੀ ਹੈ ਪਰਮਾਤਮਾ ਦਾ ਜਾਪ ਕਰਨਾ, ਪਰਮੇਸ਼ਰ ਦਾ ਸਿਮਰਨ ਕਰਨਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਫਰਮਾਨ ਆਉਂਦੇ ਹਨ, ਹਰ ਹਰ ਜਪਤ ਪੂਤ ਨਾ ਤਰੀ, ਹਰ ਹਰ ਕਰਤ ਪੂਤ ਨਾ ਤਰੀ। ਸਾਧ ਸੰਗਤ ਜੀ,
ਜਗਤ ਅੰਦਰ ਭਾਵੇਂ ਉਹ ਪਤਿਤ ਜੀਵ ਵੀ ਹੋਏ, ਪਰ ਜਿਨ੍ਹਾਂ ਨੇ ਹਰੀ ਦਾ ਜਾਪ ਕੀਤਾ ਹੈ ਉਹ ਭਵ ਸਾਗਰ ਤੋਂ ਤਰ ਗਏ ਹੈ। ਹਰ ਹਰ ਕਰਤ ਨਹੀਂ ਦੁੱਖ ਜਮ ਹੈ। ਜਮਾਂ ਦਾ ਦੁੱਖ ਡਰ ਮਨ ਵਿੱਚੋਂ ਖਤਮ ਹੋ ਜਾਂਦਾ ਹੈ ਜੇ ਭਾਵਨਾ ਦੇ ਨਾਲ ਪਰਮੇਸ਼ਰ ਦਾ ਜਾਪ ਕੀਤਾ ਜਾਵੇ। ਐਸੀ ਪਰਮਾਤਮਾ ਦੇ ਸਿਮਰਨ ਵਿੱਚ ਸ਼ਕਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਹੈ, ਪਿਆਰੇ ਜੀਵ ਜਪਣੇ ਯੋਗ ਪਰਮੇਸ਼ਰ ਦਾ ਜਾਪ ਜਪਿਆ ਕਰ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਿਵੇਂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿਣ ਲੱਗੇ, ਗੁਰਮਤਿ ਲੈ ਗੁਰਮਤਿ ਦੁਆਰਾ, ਗੁਰੂ ਕੀ ਮਤ ਦੁਆਰਾ, ਗੁਰੂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਦੀਖਿਆ ਦਾ ਲੈ ਕੇ ਨਾਲ ਸਤਿਗੁਰੂ ਜੀ ਦੀ ਮੱਤ ਨੂੰ ਧਾਰਨ ਕਰਨਾ, ਮਨ ਮੱਤਾਂ ਦਾ ਅਭਾਵ ਕਰਨਾ, ਸਤਿਗੁਰੂ ਜੀ ਦੀ ਸ਼੍ਰੋਮਣੀ ਮੱਤ ਨੂੰ ਜੀਵਨ ਵਿੱਚ ਧਾਰਨ ਕਰਨਾ, ਫਿਰ ਪਰਮੇਸ਼ਰ ਦਾ ਨਾਮ ਜਪਣਾ। ਜਿਵੇਂ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਸੀ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ, ਕਹਿਣ ਲੱਗੇ, ਮਹਾਰਾਜ ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨਵ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮਹਾਰਾਜ ਸੱਚੇ ਪਾਤਸ਼ਾਹ ਤਰੁੱਠੇ ਹੋ ਤਾਂ ਨਾਮ ਦੀ ਦਾਤ ਬਖਸ਼ੋ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿਣ ਲੱਗੇ, ਨਾਮ ਤਾਂ ਤੁਸੀਂ ਜਪਦੇ ਹੋ। ਫਿਰ ਬੇਨਤੀ ਕੀਤੀ, ਮਹਾਰਾਜ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ। ਗੁਰਮਤਿ ਦੇ ਦੁਆਰਾ ਮਹਾਰਾਜ ਜੋ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਣਾ ਹੈ। ਹੇ ਮਹਾਰਾਜ ਸੱਚੇ ਪਾਤਸ਼ਾਹ, ਇਹੋ ਹੀ ਸਾਡੇ ਵਾਸਤੇ ਲਾਹੇਵੰਦ ਜੀਵਨ ਵਿੱਚ ਪੂੰਜੀ ਹੈ। ਇਹ ਸਤਿਗੁਰੂ ਜੀ ਨੇ ਬਾਰ-ਬਾਰ ਬੇਨਤੀਆਂ ਕੀਤੀਆਂ ਕਿ ਜੋ ਗੁਰਮਤਿ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ ਇਹ ਸਭ ਤੋਂ ਲਾਹੇਵੰਦ ਹੈ। ਔਰ ਸਤਿਗੁਰੂ ਜੀ ਬਚਨ ਕਰ ਰਹੇ ਹੈ, ਗੁਰਮਤਿ ਲੈ ਹਰ ਬੋਲ। ਇਹ ਪਿਆਰੇ ਮਨਾ, ਜੇ ਪਰਮੇਸ਼ਰ ਦਾ ਜਾਪ ਕਰਨਾ ਹੈ, ਪਰਮਾਤਮਾ ਦਾ ਨਾਮ ਜਪਣਾ ਹੈ ਤੇ ਜੀਵਨ ਵਿੱਚ ਗੁਰਮਤਿ ਨੂੰ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਪਰ ਸਾਧ ਸੰਗਤ ਜੀ, ਸਾਡਾ ਸੁਭਾਅ ਹੁੰਦਾ ਹੈ ਕਿ ਅਸੀਂ ਕਿਹੜਾ ਕੋਈ ਨਸ਼ਾ ਪੱਤਾ ਕਰਦੇ ਹਾਂ, ਸਾਨੂੰ ਗੁਰਮਤਿ ਧਾਰਨ ਕਰਨ ਦੀ ਕੀ ਲੋੜ ਹੈ, ਸਾਨੂੰ ਗੁਰੂ ਵਾਲੇ ਬਣਨ ਦੀ ਕੀ ਲੋੜ ਹੈ। ਸਾਡਾ ਮਨ ਸਾਫ਼ ਹੈ, ਪਰ ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਗੁਰਮਤਿ ਦਾ ਸਿਧਾਂਤ ਹੈ, ਜੀਵਨ ਵਿੱਚ ਜਿੰਨੀ ਦੇਰ ਤੱਕ ਧਾਰਨ ਨਾ ਕੀਤਾ ਜਾਵੇ, ਜੀਵ ਕਦੇ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸੰਸਾਰ ਭਰ ਦਾ ਕੋਈ ਵੀ ਕਾਰਜ ਲੈ ਲਓ, ਕੋਈ ਵੀ ਦੁਨੀਆ ਦਾ ਕੰਮ ਦੇਖ ਲਓ, ਜੇਕਰ ਮਰਜ਼ਾਦਾ ਵਿੱਚ ਰਹਿ ਕੇ ਕੀਤਾ ਜਾਵੇ ਤਾਂ ਹੀ ਉਹ ਸਾਧ ਸੰਗਤ ਜੀ ਸਫਲਤਾ ਮਿਲਦੀ ਹੈ। ਜੇ ਮਰਜ਼ਾਦਾ ਭੰਗ ਕੀਤੀ ਜਾਵੇ, ਜੀਵ ਅਸਫਲ ਹੋ ਜਾਂਦਾ ਹੈ। ਤਿਵੇਂ ਗੁਰਮਤਿ ਦੀ ਮਰਜ਼ਾਦਾ ਹੈ, ਗੁਰਮਤਿ ਦੇ ਦਾਇਰੇ ਵਿੱਚ ਰਹਿ ਕਰਕੇ ਜੇਕਰ ਕੋਈ ਜੀਵ ਜੀਵਨ ਨਿਰਵਾਹ ਕਰਦਾ ਹੈ, ਗੁਰਮਤਿ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ, ਸਤਿਗੁਰੂ ਜੀ ਮਹਾਨ ਬਖਸ਼ਿਸ਼ਾਂ ਕਰਦੇ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਢੰਗ ਦੱਸਿਆ, ਹੇ ਪ੍ਰਾਣਾ ਧਾਰੇ ਜੀਵ ਗੁਰਮਤਿ ਲੈ ਹਰ ਬੋਲ। ਜੇ ਪਰਮੇਸ਼ਰ ਦਾ ਨਾਮ ਬੋਲਣਾ ਹੈ ਨਾ, ਵਾਹਿਗੁਰੂ ਦਾ ਜਾਪ ਕਰਨਾ ਹੈ ਤੇ ਜੀਵਨ ਵਿੱਚ ਗੁਰਮਤਿ ਨੂੰ ਧਾਰਨ ਕਰ। ਮਨ ਨੂੰ ਸੱਚੇ ਨਾਮ ਰੂਪੀ ਕਸਵੱਟੀ ਤੇ ਲਗਾਉਣਾ ਕਰ, ਅਥਵਾ ਮਨ ਨੂੰ ਗੁਰੂ ਸ਼ਬਦ ਦੀ ਕਸਵੱਟੀ ਤੇ ਲਗਾ। ਸਤਿਗੁਰਾਂ ਦੀ ਮੱਤ ਦੇ ਮਨ ਨੂੰ ਕਸਵੱਟੀ ਨੂੰ ਲਾ ਕਿ ਗੁਰਮਤਿ ਦੀ ਕਸਵੱਟੀ ਤੇ ਇਹ ਮਨ ਪੂਰਾ ਉਤਰਦਾ ਵੀ ਹੈ ਕਿ ਨਹੀਂ। ਤਾਂ ਹੀ ਸਾਧ ਸੰਗਤ ਜੀ, ਇਹ ਮਨ ਦੀ ਪਵਿੱਤਰਤਾ ਦਾ, ਮਨ ਦੀ ਸ਼ੁੱਧਤਾ ਦਾ ਪਤਾ ਲੱਗ ਸਕਦਾ। ਜਿਵੇਂ ਅਸ਼ੁੱਧ ਤੇ ਸ਼ੁੱਧ ਸੋਨੇ ਨੂੰ ਪਤਾ ਲਾਉਣ ਦੇ ਵਾਸਤੇ ਸੁਨਿਆਰਾ ਕੁਠਾਲ ਦੇ ਵਿੱਚ ਸੋਨੇ ਨੂੰ ਪਾਉਂਦਾ ਹੈ, ਫਿਰ ਅੱਗ ਦੇ ਉੱਪਰ ਬਾਰ-ਬਾਰ ਤਪਾਉਂਦਾ। ਜਿੰਨੀ ਦੇਰ ਤੱਕ ਕੁਠਾਲ ਦੇ ਵਿੱਚ ਉਹ ਸੋਨਾ ਟਿਕਦਾ ਨਹੀਂ, ਓਨੀ ਦੇਰ ਤੱਕ ਉਹ ਸੁਨਿਆਰੇ ਨੂੰ ਪਤਾ ਚੱਲਦਾ ਰਹਿੰਦਾ ਕਿ ਇਹਦੇ ਵਿੱਚ ਮਿਲਾਵਟ ਹੈ, ਸੋਨਾ ਅਜੇ ਸ਼ੁੱਧ ਨਹੀਂ ਹੋਇਆ। ਜਦੋਂ ਸੋਨਾ ਸ਼ੁੱਧ ਹੋ ਜਾਂਦਾ, ਫਿਰ ਉਹ ਕੁਠਾਲ ਦੇ ਵਿੱਚ ਭਟਕਦਾ ਨਹੀਂ, ਟਿਕ ਜਾਂਦਾ ਹੈ। ਚਾਹੇ ਜਿਤਨਾ ਚਿਰ ਮਰਜ਼ੀ ਸੁਨਿਆਰਾ ਅੱਗ ਦੇ ਉਸ ਨੂੰ ਤਪਾਈ ਜਾਵੇ। ਅਜਿਹੀ ਜੀਵਨ ਦੇ ਅੰਦਰ ਮਨ ਦੀ ਹਾਲਤ ਹੈ।
ਮਨ ਦੀ ਸ਼ੁੱਧਤਾ ਔਰ ਅਸ਼ੁੱਧਤਾ ਪਤਾ ਲਾਉਣ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮਤਿ ਦੀ ਕਸਵੱਟੀ ਤੇ ਉਤਾਰਨਾ ਕਰ। ਜੇ ਗੁਰਮਤਿ ਦਾ ਧਾਰਨੀ ਬਣੇਗਾ, ਗੁਰੂ ਕਾ ਬਚਨ ਮਨ ਨੂੰ ਪਿਆਰਾ ਲੱਗੇਗਾ, ਸਤਿਗੁਰੂ ਜੀ ਦੀ ਮਰਜ਼ਾਦਾ ਦੇ ਨਾਲ ਮਨ ਦੀ ਪ੍ਰੀਤ ਬਣੇਗੀ, ਸਤਿਗੁਰਾਂ ਦੀ ਸਿੱਖਿਆ ਦੇ ਨਾਲ ਮਨ ਪਿਆਰ ਕਰੇਗਾ। ਪਰ ਉਹ ਤਾਂ ਹੈ ਜੇ ਮਨ ਸ਼ੁੱਧ ਹੋਵੇਗਾ। ਗਰੀਬ ਨਵਾਜ ਸਤਿਗੁਰੂ ਜੀ ਫਰਮਾਉਂਦੇ ਹੈ, ਮਨ ਸੱਚ ਕਸਵੱਟੀ ਲਾਈਐ। ਹੇ ਜੀਵ, ਜੇ ਮਨ ਦੀ ਸ਼ੁੱਧਤਾ ਪ੍ਰਾਪਤ ਕਰਨੀ ਚਾਹੁੰਦਾ ਹੈ ਨਾ, ਇਹ ਮਨ ਦਾ ਅਨੁਮਾਨ ਲਾਉਣਾ ਚਾਹੁੰਦਾ ਹੈ ਕਿ ਮੇਰਾ ਮਨ ਸ਼ੁੱਧ ਹੈ ਜਾਂ ਅਸ਼ੁੱਧ ਹੈ, ਮਨ ਮੈਲਾ ਹੈ ਜਾਂ ਫਿਰ ਸਾਫ਼ ਹੋ ਗਿਆ, ਫਿਰ ਇਹਨੂੰ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਸਤਿਗੁਰੂ ਜੀ ਦੀ ਕਸਵੱਟੀ ਤੇ ਲਾਉਣਾ ਕਰ। ਗੁਰਮਤਿ ਨੂੰ ਜੀਵਨ ਦੇ ਵਿੱਚ ਕਮਾ। ਗੁਰਮਤਿ ਦੇ ਸਿਧਾਂਤ ਤੋਂ ਜਾਣੂ ਹੋਣਾ ਕਰਕੇ ਸਤਿਗੁਰੂ ਜੀ ਮੈਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜੇ ਤਾਂ ਸਤਿਗੁਰੂ ਜੀ ਦੇ ਚਰਨਾਂ ਨਾਲ ਮਨ ਪ੍ਰੀਤ ਕਰੇਗਾ, ਗੁਰੂ ਬਚਨਾਂ ਨੂੰ ਨਿਸ਼ਚੈ ਕਰਕੇ ਧਾਰਨ ਕਰੇਗਾ, ਹਰ ਇੱਕ ਵਚਨ ਗੁਰੂ ਕਾ ਸਿਰ ਮੱਥੇ ਸਤ ਵਚਨ ਕਹਿ ਕੇ ਮੰਨੇਗਾ, ਫਿਰ ਸਮਝ ਲੈਣਾ ਕਿ ਮਨ ਦੀ ਸ਼ੁੱਧਤਾ ਹੈ। ਫਿਰ ਮਨ ਦਾ ਟਿਕਾਓ, ਮਨ ਦੀ ਇਕਾਗਰਤਾ ਵੀ ਛੇਤੀ ਬਣ ਜਾਵੇਗੀ। ਪਰ ਜੇ ਅੰਦਰ ਦੀ ਅਸ਼ੁੱਧਤਾ ਹੈ, ਮਨ ਮੈਲਾ ਹੈ, ਮਨ ਟਿਕੇਗਾ ਵੀ ਨਹੀਂ। ਗੁਰੂ ਕਾ ਬਚਨ ਮੰਨਣਾ ਕਿ ਸੁਣਨ ਤੋਂ ਵੀ ਬਾਰ-ਬਾਰ ਅਵੇਸਲਾ ਹੋਣ ਦਾ ਯਤਨ ਕਰੇਗਾ। ਗੁਰੂ ਕਾ ਬਚਨ ਸੁਣਨੇ ਤੋਂ ਵੀ ਮਨ ਗੁਰੇਜ਼ ਕਰੇਗਾ। ਗੁਰੂ ਕੀ ਸਿੱਖਿਆ ਧਾਰਨ ਕਰਨੇ ਤੋਂ ਵੀ ਬਾਰ-ਬਾਰ ਝਿਜਕੇਗਾ। ਇਹ ਮਨ ਦੇ ਲੱਛਣ ਹਨ ਅਸ਼ੁੱਧਤਾ ਦੇ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ, ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਜਾਣ ਲਓ ਕਿ ਸਾਨੂੰ ਪੈਮਾਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਦਰਸਾ ਰਹੇ ਹੈ। ਜਿਵੇਂ ਸਾਧ ਸੰਗਤ ਜੀ, ਇਹ ਥਰਮਾਮੀਟਰ ਹੁੰਦਾ ਹੈ ਨਾ, ਬੁਖਾਰ ਚੈੱਕ ਕਰਨ ਦੇ ਵਾਸਤੇ ਪਤਾ ਲੱਗ ਜਾਂਦਾ ਕਿੰਨਾ ਕੁ ਮਨੁੱਖ ਨੂੰ ਬੁਖਾਰ ਹੈ। ਸਹੀ ਹੈ ਕਿ ਜਾਂ ਬੁਖਾਰ ਜ਼ਿਆਦਾ ਹੈ ਕਿ ਜਾਂ ਥੋੜ੍ਹਾ ਹੈ, ਜਾਂ ਫਿਰ ਸਾਧ ਸੰਗਤ ਜੀ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਸਤੇ, ਬੀਪੀ ਚੈੱਕ ਕਰਨ ਦੇ ਵਾਸਤੇ ਵੀ ਸਾਧ ਸੰਗਤ ਜੀ ਇੱਕ ਯੰਤਰ ਹੈ, ਪੈਮਾਨਾ ਹੈ। ਇਸੇ ਪ੍ਰਕਾਰ ਇਹ ਵੀ ਇੱਕ ਯੰਤਰ ਹੈ, ਗੁਰਮਤਿ ਦਾ ਪੈਮਾਨਾ ਹੈ। ਜੇ ਤਾਂ ਮਨ ਪੂਰਾ ਸਾਧ ਸੰਗਤ ਜੀ ਇਹ ਗੁਰਮਤਿ ਦੀ ਕਸਵੱਟੀ ਤੇ ਉਤਰਦਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਦੀ ਜਾਣੋ ਫਿਰ ਸ਼ੁੱਧਤਾ ਹੈ। ਜੇ ਮਨ ਗੁਰੂ ਕਾ ਬਚਨ ਮੰਨਣੇ ਤੋਂ ਗੁਰੇਜ਼ ਕਰਦਾ, ਬਾਰ-ਬਾਰ ਭੱਜਦਾ ਹੈ, ਬਾਰ-ਬਾਰ ਹੋਰ ਪਾਸੇ ਦੌੜਦਾ ਹੈ, ਭਟਕਦਾ ਹੈ, ਫਿਰ ਜਾਣੋ ਅਜੇ ਮਨ ਦੀ ਸ਼ੁੱਧਤਾ ਨਹੀਂ, ਮਨ ਅਜੇ ਮੈਲਾ ਹੈ। ਇਸ ਲਈ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਐ ਪ੍ਰਾਣਾ ਧਾਰੀ ਜੀਵ, ਮਨ ਸੱਚ ਕਸਵੱਟੀ ਲਾਈਐ। ਮਨ ਨੂੰ ਸਤਿਗੁਰੂ ਜੀ ਦੀ ਸੱਚੀ ਗੁਰਮਤਿ ਦੇ ਇਸ ਕਸਵੱਟੀ ਤੇ ਚਾੜਨਾ ਕਰ। ਕਿਉਂਕਿ ਸਤਿਗੁਰੂ ਜੀ ਦੀ ਜੋ ਸੱਚੀ ਗੁਰਮਤਿ ਦੀ ਕਸਵੱਟੀ ਹੈ, ਇਹਦੇ ਤੇ ਪੂਰਾ ਤੋਲ ਹੀ ਕੀਤਾ ਜਾਂਦਾ ਹੈ, ਕਦੇ ਘਾਟਾ ਤੇ ਵਾਧਾ ਨਹੀਂ ਕੀਤਾ ਜਾਂਦਾ। ਭਾਵ ਜਿਵੇਂ ਜਗਤ ਅੰਦਰ ਸਾਧ ਸੰਗਤ ਜੀ ਕੋਈ ਰਿਸ਼ਵਤ ਲੈ ਕਰਕੇ ਘੱਟ ਤੋਲ ਦੇਵੇ, ਕੋਈ ਵੱਧ ਤੋਲ ਦੇਵੇ, ਪਰ ਇਹ ਗੁਰਮਤਿ ਦਾ ਦਾਇਰਾ ਅਜਿਹਾ ਹੈ, ਇਹ ਗੁਰਮਤਿ ਦਾ ਸਿਧਾਂਤ ਇਹੋ ਜਿਹਾ ਹੈ, ਇਸ ਅੰਦਰ ਨਾ ਵਾਧਾ ਤੇ ਨਾ ਘਾਟਾ ਕੀਤਾ ਜਾਂਦਾ ਹੈ। ਜਿਹੋ ਜਿਹੀ ਹਾਲਤ ਹੈ ਉਹ ਜਿਹਾ ਹੀ ਦਰਸਾਇਆ ਜਾਂਦਾ ਕਿ ਮਨਾ ਇੱਥੇ ਕੁ ਤੂੰ ਖੜਾ ਹੈ, ਇੰਨੀ ਕੁ ਦੂਰ ਤੂੰ ਪਹੁੰਚਾ ਹੈ, ਇੰਨੀ ਕੁ ਮੰਜ਼ਿਲ ਤੂੰ ਤੈਅ ਕੀਤੀ ਹੈ। ਪਰ ਇਹ ਗੁਰਮਤਿ ਦੀ ਕਸਵੱਟੀ ਦੁਆਰਾ ਹੀ ਪਤਾ ਚੱਲਦਾ ਹੈ। ਤੁਲੀਐ ਪੂਰਾ ਤੋਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਮਨ ਪਵਿੱਤਰ ਹੋ ਜਾਵੇ, ਫਿਰ ਗੁਰਮਤਿ ਦੀ ਕਸਵੱਟੀ ਤੇ ਪੂਰਾ ਤੋਲ ਆਉਂਦਾ ਹੈ। ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਔਰ ਇਸ ਪ੍ਰਕਾਰ ਮਨ ਚਿੱਤ ਬੁੱਧ ਇਹ ਹਜੂਰ ਕਹਿੰਦੇ ਜਦੋਂ ਵਸ ਵਿੱਚ ਹੋ ਜਾਂਦੇ ਆ ਨਾ, ਫਿਰ ਮਨ ਜਿਹੜਾ ਹੈ ਇਹ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ। ਕੀਮਤ ਕਿਨੈ ਨਾ ਪਾਈਐ। ਪਰਮਾਤਮਾ ਦਾ ਸਰੂਪ ਅਜਿਹਾ ਅਮੋਲਕ ਹੈ, ਜਗਤ ਦੇ ਕਿਸੇ ਵੀ ਕੀਮਤ ਦੁਆਰਾ ਨਹੀਂ ਕਦੇ ਪਾਇਆ ਜਾ ਸਕਦਾ। ਚਾਹੇ ਮਨੁੱਖ ਜਿਤਨਾ ਮਰਜ਼ੀ ਯਤਨ ਕਰ ਲਵੇ, ਬਹੁਤ ਸਾਰੇ ਸੰਸਾਰ ਭਰ ਦਾ ਧਨ ਪਦਾਰਥ ਇਕੱਤਰ ਕਰ ਲਵੇ, ਧਨ ਦੇ ਬਦਲੇ ਪਦਾਰਥਾਂ ਦੇ ਬਦਲੇ ਕਹੇ ਕਿ ਵਾਹਿਗੁਰੂ ਦਾ ਸਰੂਪ ਮੈਨੂੰ ਮਿਲ ਜਾਵੇ, ਨਾਮੁਮਕਿਨ ਹੈ।
ਚਾਹੇ ਕਰਮ ਕਾਂਡਾ ਰੂਪੀ ਕੀਮਤਾਂ ਵੀ ਭਾਵੇਂ ਕਿਉਂ ਨਾ ਇਕੱਤਰ ਕਰ ਲਵੇ, 100 101 ਜਗ ਭਾਵੇਂ ਅਸਮਿਤ ਜਗ ਵੀ ਕਰ ਕਰਕੇ ਦੇਖ ਲਵੇ, ਪਰ ਕੀਮਤ ਕਿਨੈ ਨਾ ਪਾਈ ਆ। ਪਰਮਾਤਮਾ ਦੇ ਸਰੂਪ ਦੀ ਕੀਮਤ ਥੋੜਾ ਇਹਨਾਂ ਦੇ ਨਾਲ ਪਾਈ ਜਾ ਸਕਦੀ ਹੈ। ਦੁਨੀਆ ਭਰ ਦੇ ਯੋਗ ਦਾ ਸਾਧਨ ਸਾਧ ਲਵੇ ਔਰ ਤਪ ਆਦਿਕ ਵੀ ਸਾਧਨ ਕਰ ਕਰਕੇ ਦੇਖ ਲਵੇ, ਜਗਤ ਭਰ ਦੇ ਸੰਸਾਰ ਦੇ ਕਰਮ ਕਾਂਡਾ ਰੂਪੀ ਸਾਧਨ ਕਰ ਕਰਕੇ ਦੇਖ ਲਵੇ, ਪਰ ਮਹਾਰਾਜ ਕਹਿੰਦੇ ਕੀਮਤ ਕਿਨੈ ਨਾ ਪਾਈ ਆ। ਪਰਮਾਤਮਾ ਦਾ ਸਰੂਪ ਐਸਾ ਅਕੀਮਤ ਹੈ, ਭਾਵ ਅਮੋਲਕ ਹੈ, ਉਹਦੀ ਕੀਮਤ ਨਹੀਂ ਕੋਈ ਪਾ ਸਕਦਾ। ਸੰਸਾਰ ਭਰ ਦੇ ਭਾਵੇਂ ਮਨੁੱਖ ਜਿਤਨਾ ਮਰਜ਼ੀ ਯਤਨ ਕਰ ਕਰਕੇ ਦੇਖ ਲਵੇ, ਐਸਾ ਅਮੋਲ ਉਹ ਪਰਮਾਤਮਾ ਜੀ ਦਾ ਸਰੂਪ ਹੈ। ਹਰ ਇੱਕ ਜੀਵ ਦੇ ਰਿਦ ਹਿਰਦੇ ਅੰਦਰ ਵਿਆਪਕ ਹੈ। ਆਤਮਾ ਰੂਪ ਹੋ ਕਰਕੇ ਪਰਮੇਸ਼ਰ ਵਰਤ ਰਿਹਾ ਹੈ। ਉਸ ਪਰਮਾਤਮਾ ਦੇ ਸਰੂਪ ਦੀ ਕੋਈ ਕੀਮਤ ਨਹੀਂ ਪਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕੀਤੇ ਹੈ ਨਾ ਕਿ ਪਰਮੇਸ਼ਰ ਦੇ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ। ਜਿਸ ਪਰਮੇਸ਼ਰ ਦਾ ਸੱਚਾ ਨਾਮ ਹੈ, ਉਹ ਪਰਮਾਤਮਾ ਦੇ ਸਰੂਪ ਦੀ ਭਲਾ ਕੀਮਤ ਕਿਵੇਂ ਕੋਈ ਪਾ ਸਕੇਗਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਮਸਤਕ ਦੇ ਚੰਗੇ ਭਾਗ ਹੋਣੇ ਕਰਕੇ ਪਰਮੇਸ਼ਰ ਦੇ ਨਾਮ ਦੁਆਰਾ ਜੀਵਨ ਦੇ ਵਿੱਚ ਆਨੰਦ ਪ੍ਰਾਪਤ ਕੀਤਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਕੋਈ ਕੀਮਤ ਨਹੀਂ ਵਾਹਿਗੁਰੂ ਦੇ ਸਰੂਪ ਦੀ ਜਾਣ ਸਕਦਾ। ਭਾਈ ਰੇ ਹਰ ਹੀਰਾ ਗੁਰ ਨਾਹੀ। ਸਤਿਗੁਰੂ ਜੀ ਕਹਿੰਦੇ ਹੈ ਭਾਈ ਜਨੋ, ਹੇ ਸੰਸਾਰ ਦੇ ਜੀਵੋ, ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੀਰੇ ਦੀ ਤਰ੍ਹਾਂ ਅਮੋਲਕ ਹੈ। ਹੀਰਾ ਭਲਾ ਪਰਮੇਸ਼ਰ ਦੇ ਸਰੂਪ ਦੀ ਬਰਾਬਰਤਾ ਕੀ ਕਰ ਸਕਦਾ ਹੈ? ਪਰ ਇੱਕ ਪੱਖੀ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਜੀ ਫਰਮਾਉਂਦੇ ਆ, ਭਾਈ ਰੇ ਹਰ ਹੀਰਾ ਗੁਰ ਮਾਹੇ। ਉਹ ਪਰਮਾਤਮਾ ਦਾ ਸਰੂਪ ਕਿੱਥੇ ਹੈ? ਪੂਰੇ ਸਤਿਗੁਰੂ ਜੀ ਵਿੱਚ। ਇਉਂ ਜਾਣ ਕਿ ਨਿਰਗੁਣ ਨੇ ਸਰਗੁਣ ਸਰੂਪ ਜਗਤ ਅੰਦਰ ਧਾਰਨ ਕੀਤਾ ਹੈ। ਸਤ ਸੰਗਤ ਸਤਿਗੁਰ ਪਾਈਐ। ਸਤ ਸੰਗਤ ਦੁਆਰਾ ਹੀ ਪਰਮੇਸ਼ਰ ਦੇ ਸਰੂਪ ਨੂੰ ਪਾਇਆ ਜਾਂਦਾ ਹੈ। ਜਿੱਥੇ ਸਤਿਗੁਰੂ ਜੀ ਦੀ ਸੰਗਤ ਹੈ, ਮਹਾਰਾਜ ਸੱਚੇ ਪਾਤਸ਼ਾਹੀ ਦੀ ਹਜ਼ੂਰੀ ਵਿੱਚ ਪਰਮੇਸ਼ਰ ਦਾ ਜਸ ਗਾਇਆ ਜਾਂਦਾ ਹੈ। ਸਤ ਸੰਗਤ ਸਤਿਗੁਰ ਪਾਈਐ। ਉੱਥੇ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਜਿੱਥੇ ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਸਿਮਰਨ ਕੀਤਾ ਜਾਵੇ। ਸ਼ਬਦ ਸਲਾਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤ ਸੰਗਤ ਵਿੱਚ ਕਿਵੇਂ ਪਰਮਾਤਮਾ ਨੂੰ ਸਲਾਹੁਣਾ ਚਾਹੀਦਾ ਹੈ। ਹਜੂਰ ਕਹਿੰਦੇ ਰਾਤ ਦਿਨ ਇੱਕ ਚਿੱਤ ਹੋ ਕੇ ਸ਼ਬਦ ਦੀ ਸਲਾਹੁਣਾ ਕਰ। ਸ਼ਬਦ ਜੋ ਬ੍ਰਹਮ ਸਰੂਪ ਪਰਮਾਤਮਾ ਹੈ, ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਜਸ ਗਾਇਆ ਕਰ। ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣਿਆ ਵੀ ਕਰ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਸੱਚ ਵਖਰ ਧਨ ਰਾਸ ਲੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੈ, ਗੁਰਸਿੱਖੋ, ਜਗਤ ਅੰਦਰ ਕੋਈ ਦੁਨੀਆ ਦਾ ਪਦਾਰਥ ਕਿਸੇ ਪ੍ਰਕਾਰ ਇਕੱਤਰ ਕਰਦਾ ਹੈ, ਕੋਈ ਸੰਸਾਰ ਦੇ ਅੰਦਰ ਕਿਸੇ ਪ੍ਰਕਾਰ ਦੀ ਪੂੰਜੀ ਇਕੱਤਰ ਕਰ ਰਿਹਾ ਹੈ। ਪਰ ਹਜੂਰ ਕਹਿਣ ਲੱਗੇ ਜੋ ਸੱਚਾ ਪਰਮੇਸ਼ਰ ਦਾ ਨਾਮ ਰੂਪੀ ਵੱਖਰ ਪਦਾਰਥ ਹੈ ਨਾ, ਇਹ ਜੀਵਨ ਦੇ ਵਿੱਚ ਧਾਰਨ ਕਰੋ। ਸੱਚ ਵੱਖਰ ਧਨ ਰਾਸ ਹੈ। ਮਹਾਰਾਜ ਕਹਿੰਦੇ ਸੱਚੇ ਪਰਮੇਸ਼ਰ ਦੇ ਨਾਮ ਦਾ ਹੀ ਵਪਾਰ ਕਰਨਾ ਕਰੋ। ਨਾਮ ਰੂਪੀ ਧਨ ਜੀਵਨ ਦੇ ਅੰਦਰ ਇਕੱਤਰ ਕਰੋ, ਫਿਰ ਸ਼ਰਧਾ ਰੂਪ ਪੂੰਜੀ ਨੂੰ ਜੀਵਨ ਦੇ ਵਿੱਚ ਧਾਰਨ ਕਰੋ। ਪਾਈਐ ਗੁਰ ਪ੍ਰਕਾਸ਼। ਔਰ ਹਜੂਰ ਕਹਿਣ ਲੱਗੇ ਫਿਰ ਪੂਰੇ ਸਤਿਗੁਰੂ ਜੀ ਦੁਆਰਾ ਗੁਰ ਪ੍ਰਕਾਸ਼ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਅਥਵਾ ਕਿਹਨਾਂ ਨੇ ਇਹ ਸ਼ੁਭ ਗੁਣਾ ਰੂਪ ਦਾਤਾ ਨੂੰ ਪ੍ਰਾਪਤ ਕੀਤਾ ਹੈ, ਨਾਮ ਰੂਪੀ ਧਨ ਜੀਵਨ ਅੰਦਰ ਇਕੱਤਰ ਕੀਤਾ ਹੈ, ਸ਼ਰਧਾ ਰੂਪ ਪੂੰਜੀ ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਅੰਦਰ ਧਾਰਨ ਕੀਤੀ ਹੈ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਜੀਵਨ ਵਿੱਚ ਪਾਇਆ ਹੈ। ਪਾਈਐ ਗੁਰ ਪ੍ਰਕਾਸ਼। ਇਹਨਾਂ ਦਾ ਗਿਆਨ ਹਿਰਦੇ ਅੰਦਰ ਕਿਵੇਂ ਆਉਂਦਾ ਹੈ? ਜੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਧਾਰਨ ਕੀਤੀ ਜਾਵੇ। ਪੂਰੇ ਸਤਿਗੁਰਾਂ ਦੁਆਰਾ ਹੀ ਇਹਨਾਂ ਵਸਤੂਆਂ ਦਾ, ਅਮੋਲਕ ਪਦਾਰਥਾਂ ਦਾ, ਸ਼ੁਭ ਗੁਣਾ ਵਸਤੂਆਂ ਦਾ ਹਿਰਦੇ ਅੰਦਰ ਗਿਆਨ ਪ੍ਰਾਪਤ ਹੁੰਦਾ ਹੈ। ਜੋ ਅਗਨ ਮਰੈ
ਸਤਿਗੁਰੂ ਜੀ ਉਦਾਹਰਣ ਦੇ ਕਰਕੇ ਫਰਮਾਉਂਦੇ ਐ, ਜਿਵੇਂ ਅੱਗ ਬਲ ਰਹੀ ਹੋਵੇ, ਪਾਣੀ ਪਾ ਦਈਏ ਤੇ ਅੱਗ ਬੁਝ ਜਾਂਦੀ ਹੈ। ਦਿਓ ਤ੍ਰਿਸ਼ਨਾ ਦਾਸਨ ਦਾਸ। ਤਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੂਰੇ ਸਤਿਗੁਰੂ ਜੀ ਦੇ ਚਰਨਾਂ ਦੇ ਦਾਸਾਂ ਦੇ ਦਾਸ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਰੂਪੀ ਜਲ ਪ੍ਰਾਪਤ ਕਰਕੇ ਅੰਦਰ ਦੀ ਤ੍ਰਿਸ਼ਨਾ ਰੂਪੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ। ਹੋਰ ਕੋਈ ਦੁਨੀਆ ਦੀ ਤਾਕਤ ਨਹੀਂ। ਭਾਵੇਂ ਕਿੰਨੇ ਪ੍ਰਕਾਰ ਦਾ, ਬੇਅੰਤ ਪ੍ਰਕਾਰ ਦਾ ਪਾਣੀ ਹੈ, ਪਾਣੀ ਵੀ ਇੱਕ ਪ੍ਰਕਾਰ ਦਾ ਨਹੀਂ ਹੈ। ਸਾਧ ਸੰਗਤ ਜੀ, ਭਾਵੇਂ ਪ੍ਰਤੱਖ ਪਾਣੀ ਹੈ, ਉਹ ਅੱਗ ਨੂੰ ਬੁਝਾ ਸਕਦਾ ਹੈ, ਸਰੀਰ ਦੀ ਪਵਿੱਤਰਤਾ ਕੀਤੀ ਜਾ ਸਕਦੀ ਹੈ, ਪਰ ਬਾਹਰੀ ਤੌਰ ਤੇ ਜਿਹੜਾ ਸਥੂਲ ਪਾਣੀ ਹੈ, ਇਹਦੇ ਨਾਲ ਨਾ ਤਾਂ ਮਨ ਨੂੰ ਪਵਿੱਤਰ ਕੀਤਾ ਜਾ ਸਕਦਾ, ਨਾ ਤ੍ਰਿਸ਼ਨਾ ਰੂਪੀ ਲਟ ਲਟ ਕਰਦੀ ਉਹ ਅੱਗ ਨੂੰ ਬੁਝਾਇਆ ਜਾ ਸਕਦਾ ਹੈ। ਇਸ ਲਈ ਮਹਾਰਾਜ ਕਹਿੰਦੇ, ਤਿਉ ਤ੍ਰਿਸ਼ਨਾ ਦਾਸਨ ਦਾਸ, ਦਾਸਾਂ ਦੇ ਦਾਸ ਨਿਮਰਤਾਵਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਰੂਪੀ ਜਲ ਲੈ ਕੇ ਤਾਂ ਹੀ ਇਹ ਤ੍ਰਿਸ਼ਨਾ ਦੀ ਲਟ ਲਟ ਕਰਦੇ ਹੋਏ ਅੱਗ ਬੁਝਾਈ ਜਾ ਸਕਦੀ ਹੈ। ਹਜੂਰ ਕਹਿਣ ਲੱਗੇ, ਹੈ ਗੁਰਸਿੱਖੋ, ਜਮ ਜੰਦਾਰ, ਚੰਡਾਲਾਂ ਦੀ ਤਰ੍ਹਾਂ ਜਿਹੜਾ ਜਮ ਹੈ ਨਾ, ਕਿਸੇ ਜੀਵ ਤੇ ਦਇਆ ਨਹੀਂ ਕਰਦਾ, ਕੋ ਕਰਕੇ ਤਸੀਹੇ ਦਿੰਦਾ ਹੈ। ਉਹ ਜਮ ਕਦੇ ਵੀ ਜੀਵ ਤੇਰੇ ਲਾਗੇ ਨਹੀਂ ਲੱਗੇਗਾ। ਜੇ ਇੱਕ ਜਿੱਦ ਹੋ ਕੇ ਪਰਮਾਤਮਾ ਨੂੰ ਯਾਦ ਕਰੇ, ਇਉਂ ਸੁਦੇ ਸਿੱਧ ਹੀ ਸੰਸਾਰ ਰੂਪੀ ਭਵਜਲ ਤੋਂ ਤਰ ਜਾਵੇਗਾ। ਇਉਂ ਭਵਜਲ ਤਰੈ ਤਰਾਸ, ਆਪ ਤਰ ਜਾਵੇਗਾ। ਜਗਤ ਦੇ ਜੀਵਾਂ ਨੂੰ ਤਾਰਨ ਦੀ ਸਮਰੱਥਾ ਮਿਲ ਜਾਵੇਗੀ। ਪਰਮਾਤਮਾ ਐਸੀ ਤੈਨੂੰ ਸ਼ਕਤੀ ਦੇ ਦੇਵੇਗਾ, ਆਪ ਤਰੇਗਾ। ਆਪ ਤਰੇ ਤਾਰੇ ਨਿਸਰਿਠਾ, ਇਹ ਸ੍ਰਿਸ਼ਟੀ ਨੂੰ ਤਾਰਨ ਦੀ ਸਮਰੱਥਾ ਪਰਮੇਸ਼ਰ ਬਖਸ਼ੇਗਾ। ਗੁਰਮੁਖ ਕੂੜ ਨਾ ਭਾਵਈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ, ਜੋ ਗੁਰਮੁਖ ਜਨ ਹਨ, ਉਹਨਾਂ ਨੂੰ ਝੂਠ ਨਹੀਂ ਮਨ ਨੂੰ ਭਾਉਂਦਾ। ਇਸ ਕਰਕੇ ਜੀਵਨ ਵਿੱਚ ਉਹ ਝੂਠ ਨਹੀਂ ਬੋਲਦੇ, ਝੂਠੇ ਜੀਵਾਂ ਦਾ ਸੰਗ ਨਹੀਂ ਕਰਦੇ, ਝੂਠਿਆਂ ਦਾ ਕਦੇ ਸਾਥ ਨਹੀਂ ਦਿੰਦੇ। ਇਸ ਲਈ ਮਹਾਰਾਜ ਕਹਿੰਦੇ, ਗੁਰਮੁਖ ਕੂੜ ਨਾ ਭਾਵਈ। ਗੁਰਮੁਖਾਂ ਨੂੰ ਕਦੇ ਵੀ ਜੀਵਨ ਦੇ ਵਿੱਚ ਝੂਠ ਨਹੀਂ ਭਾਵਦਾ, ਮਨ ਨੂੰ ਚੰਗਾ ਲੱਗਦਾ ਨਹੀਂ। ਸੱਚ ਰਤੇ ਸੱਚ ਭਾਏ। ਇਸੇ ਲਈ ਹੀ ਸੱਚੇ ਪਰਮਾਤਮਾ ਦੇ ਭਾਏ ਪਿਆਰ ਦੇ ਵਿੱਚ ਭੇਜੇ ਹੋਏ ਸੱਚ ਰਤੇ, ਸੱਚੇ ਨਾਮ ਦੇ ਵਿੱਚ ਹਰ ਸਮੇਂ ਚਿੱਤ ਨੂੰ ਤਦਾਕਾਰ ਕਰਕੇ ਰੱਖਦੇ ਆ। ਪਰਮਾਤਮਾ ਦੇ ਨਾਮ ਦੇ ਵਿੱਚ ਹੀ ਇੱਕਮਿਕ ਹੋਏ ਰਹਿੰਦੇ ਆ, ਕਿਉਂਕਿ ਗੁਰਮੁਖ ਕੂੜ ਨਾ ਭਾਵਈ। ਨਾ ਤਾਂ ਝੂਠੇ ਪਦਾਰਥਾਂ ਦਾ ਪਿਆਰ ਮਨ ਨੂੰ ਪਾਉਂਦਾ ਹੈ, ਫਿਰ ਝੂਠੇ ਪਦਾਰਥਾਂ ਦੀ ਇਕੱਤਰਤਾ ਕਰਨ ਵਾਲੇ ਝੂਠੇ ਜੀਵ ਵੀ ਮਨ ਨੂੰ ਚੰਗੇ ਨਹੀਂ ਲੱਗਦੇ। ਇਸ ਲਈ ਮਹਾਰਾਜ ਸਤਿਗੁਰੂ ਜੀ ਫਰਮਾਉਂਦੇ, ਪਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਹੀ ਗੁਰਮੁਖ ਰੱਤੇ ਰਹਿੰਦੇ ਹਨ। ਸਾਖਤ ਸੱਚ ਨਾ ਭਾਵਈ। ਪਰ ਜਿਹੜੇ ਸਾਖਤ ਪੁਰਸ਼ ਹਨ, ਉਹਨਾਂ ਨੂੰ ਪਰਮਾਤਮਾ ਦਾ ਸਰੂਪ ਨਹੀਂ ਭਾਵਦਾ, ਸੱਚ ਨਾ ਭਾਵਈ, ਤੇ ਪਰਮੇਸ਼ਰ ਦਾ ਨਾਮ ਵੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਉਹ ਤਾਂ ਇਉਂ ਹੈ, ਜੇ ਪਰਮੇਸ਼ਰ ਦਾ ਨਾਮ ਕੰਨਾਂ ਵਿੱਚ ਆਵਾਜ਼ ਪੈ ਜਾਵੇ, ਸਤਿਗੁਰੂ ਜੀ ਕਹਿੰਦੇ ਜਿਵੇਂ ਬਿੱਛੂ ਡੰਗ ਮਾਰਦਾ ਹੈ ਨਾ, ਇੱਦਾਂ ਉਹਨਾਂ ਨੂੰ ਦਰਦ ਹੁੰਦਾ ਹੈ, ਮਨ ਨੂੰ ਚੰਗਾ ਹੀ ਨਹੀਂ ਲੱਗਦਾ ਪਰਮੇਸ਼ਰ ਦਾ ਨਾਮ। ਔਰ ਇਸ ਪ੍ਰਕਾਰ ਹਜੂਰ ਨੇ ਫਰਮਾਨ ਕੀਤਾ, ਕਹਿੰਦੇ ਹਨ ਕਿ ਅਜਿਹੀ ਹੀ ਸੰਸਾਰ ਦੇ ਸਾਖਤ ਜੀਵਾਂ ਦੀ ਹਾਲਤ ਹੈ। ਔਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਸਾਖਤ ਜਿਹੜੇ ਮਨਮੁਖ ਜੀਵ ਹਨ, ਸਤਿਗੁਰੂ ਜੀ ਤੋਂ ਬੇਮੁਖ ਹੋਏ ਫਿਰਦੇ ਹੈ, ਕਦੇ ਗੁਰੂ ਕੀ ਸ਼ਰਨ ਨਹੀਂ ਧਾਰਨ ਕੀਤੀ, ਉਹਨਾਂ ਨੂੰ ਕਦੇ ਵੀ ਸੱਚਾ ਸਰੂਪ ਪਰਮੇਸ਼ਰ ਦਾ ਭਾਵਦਾ ਨਹੀਂ, ਸੱਚਾ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਨਹੀਂ ਮਨ ਨੂੰ ਭਾਵਦਾ, ਸੱਚਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਨਹੀਂ ਮਨ ਨੂੰ ਚੰਗਾ ਲੱਗਦਾ। ਇਸੇ ਕਰਕੇ ਜੀਵਨ ਦੇ ਵਿੱਚ ਉਹ ਝੂਠ ਬੋਲਦੇ ਹਨ, ਝੂਠੇ ਨਿਖੇਧ ਕਰਮਾਂ ਨੂੰ ਕਰਦੇ ਆ, ਫਿਰ ਝੂਠੇ ਪਦਾਰਥਾਂ ਦੀ ਹੀ ਇਕੱਤਰਤਾ ਕਰਦੇ ਰਹਿੰਦੇ ਹਨ। ਕੂੜ ਹੈ, ਉਹ ਝੂਠੇ ਹੈ, ਕੂੜੀ ਪਾਏ। ਤੇ ਮਹਾਰਾਜ ਕਹਿੰਦੇ ਝੂਠੀ ਕਰਨੀ ਕਰਕੇ ਝੂਠੇ ਜੀਵਾਂ ਦੇ ਵਿੱਚ ਅੰਤ ਸਮੇਂ ਉਹਨਾਂ ਨੂੰ ਪਾਇਆ ਜਾਂਦਾ ਹੈ। ਸਤਿਗੁਰੂ ਜੀ ਦਾ ਵਚਨ ਹੈ,
ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਹੜੇ ਸਚਿਆਰ ਸਿੱਖ ਹੁੰਦੇ ਉਹ ਸਤਿਗੁਰੂ ਜੀ ਦੀ ਗੋਦ ਵਿੱਚ ਬੈਠਦੇ ਹੈ। ਕੂੜਿਆਰ ਕੂੜਿਆਰੀ ਜਾਏ ਰਲੇ। ਮਹਾਰਾਜ ਕਹਿੰਦੇ ਜਿਹੜੇ ਝੂਠੇ ਜੀਵ ਝੂਠਿਆਂ ਵਿੱਚ ਹੀ ਜਾ ਕੇ ਰਲ ਜਾਂਦੇ ਹੈ। ਔਰ ਜੇਕਰ ਜੀਵਨ ਦੇ ਵਿੱਚ ਕੋਈ ਸੱਚ ਦੀ ਕਮਾਈ ਕਰਦਾ ਉਹ ਸਚਿਆਰ ਹੋ ਜਾਂਦਾ ਹੈ। ਸਚਿਆਰ ਪਰਮੇਸ਼ਰ ਦੀ ਅਭੇਦਤਾ ਪਾ ਲੈਂਦਾ ਹੈ। ਪਰ ਜੀਵਨ ਦੇ ਵਿੱਚ ਜੇ ਸੱਚ ਕਮਾਇਆ ਹੀ ਨਹੀਂ, ਸੱਚ ਦੇ ਨਾਲ ਜੁੜੇ ਹੀ ਨਹੀਂ, ਸੱਚਾ ਗੁਰੂ ਦਾ ਉਪਦੇਸ਼ ਹੀ ਨਹੀਂ ਧਾਰਨ ਕੀਤਾ, ਸੱਚਾ ਨਾਮ ਹੀ ਨਾ ਜਪਿਆ, ਫਿਰ ਸਚਿਆਰ ਕਿਵੇਂ ਹੋਇਆ ਜਾ ਸਕਦਾ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਸਾਖਤ ਜੀਵਾਂ ਦੀ ਹਾਲਤ ਹੈ ਉਹ ਝੂਠੀ ਉਹਨਾਂ ਦੀ ਕਮਾਈ ਹੁੰਦੀ ਹੈ। ਝੂਠ ਬੋਲ ਬੋਲ ਕਰਕੇ ਹੀ ਕਮਾਈ ਕਰਦੇ ਹੈ। ਜੇਕਰ ਕੋਈ ਕਿਰਤ ਕਰਦੇ ਹੋ ਵੀ ਝੂਠ ਬੋਲ ਕਰਕੇ ਹੀ ਕਰਦੇ ਹੈ, ਪਰ ਅੰਤ ਨੂੰ ਨਤੀਜਾ ਤਾਂ ਉਹਦਾ ਨਿਕਲ ਹੀ ਜਾਂਦਾ ਹੈ। ਸਾਧ ਸੰਗਤ ਜੀ, ਕੋਈ ਬਾਣੀਆ ਸੀਗਾ, ਉਹ ਸਾਧ ਸੰਗਤ ਜੀ ਬਹੁਤ ਭਾਰੀ ਜੱਗ ਲੱਗਾ ਹੋਇਆ ਸੀਗਾ। ਦੇਖਿਆ ਕਿ ਲੋਕਾਂ ਦੀ ਇਕੱਤਰਤਾ ਬਹੁਤ ਲੱਗੀ ਹੋਈ ਹੈ, ਜੱਗ ਹੁੰਦਾ ਪਿਆ। ਉੱਥੇ ਦੁੱਧ ਵੇਚਣ ਦੇ ਵਾਸਤੇ ਚਲਾ ਗਿਆ ਕਿ ਮੇਰੇ ਪੈਸੇ ਬਹੁਤ ਜ਼ਿਆਦਾ, ਮੈਂ ਪੈਸੇ ਕਮਾਵਾਂਗਾ ਅਤੇ ਮੈਂ ਬਹੁਤ ਫਿਰ ਸੁਖੀ ਹੋ ਜਾਵਾਂਗਾ ਬਹੁਤੇ ਪੈਸੇ ਕਮਾ ਕੇ। ਪਰ ਝੂਠਾ ਸੀ, ਮਨ ਦੇ ਵਿੱਚ ਛਲ ਧਾਰਨ ਕੀਤਾ ਸੀ। ਜਦੋਂ ਗਿਆ ਤੇ ਗੰਗਾ ਦਾ ਜਲ ਵਿੱਚ ਪਾ ਲਿਆ। ਗੰਗਾ ਸਾਧ ਸੰਗਤ ਜੀ ਨਦੀ ਦਾ ਅੱਧਾ ਪਾਣੀ ਤੇ ਅੱਧਾ ਦੁੱਧ ਪਾਇਆ। ਸ਼ਾਮ ਦੇ ਸਮੇਂ ਤੱਕ ਬਹੁਤ ਵੱਡੀ ਥੈਲੀ ਸੀ, ਉਹਨੇ ਦੁੱਧ ਵੇਚ ਕਰਕੇ ਦੁੱਗਣੇ ਪੈਸੇ ਕਮਾ ਕੇ ਤੇ ਭਰ ਲਈ। ਮਨ ਵਿੱਚ ਬੜਾ ਖੁਸ਼ ਹੋਇਆ ਕਿ ਹੁਣ ਤਾਂ ਮੇਰੇ ਕੋਲ ਕਿੱਡੀ ਵੱਡੀ ਥੈਲੀ ਪੈਸਿਆਂ ਦੀ ਭਰ ਗਈ ਹੈ, ਲੋਕਾਂ ਨੂੰ ਕਿਹੜਾ ਪਤਾ ਲੱਗਾ। ਉਸ ਸਮੇਂ ਸਾਧ ਸੰਗਤ ਇੱਕ ਬਾਂਦਰ ਆਇਆ, ਉਹ ਪੈਸਿਆਂ ਵਾਲੀ ਥੈਲੀ ਉਹਦੀ ਚੁੱਕ ਕੇ ਲੈ ਗਿਆ ਤੇ ਇੱਕ ਉੱਚੀ ਸਾਰੀ ਤਾਰ ਸੀ, ਉਹ ਤਾਰ ਦੇ ਉੱਪਰ ਚੜ੍ਹ ਕੇ ਬੈਠ ਗਿਆ। ਉਹ ਬਹੁਤ ਬਾਣੀਏ ਨੇ ਯਤਨ ਕੀਤਾ, ਨੂੰ ਹਾਕਾਂ ਵੀ ਮਾਰੀਆਂ, ਡਰਾਉਣ ਦਾ ਵੀ ਯਤਨ ਕੀਤਾ, ਪਰ ਬਾਂਦਰ ਕਿੱਥੋਂ ਪਿੱਛੇ ਮੁੜਿਆ ਨਾ। ਉਹਨੇ ਪੈਸਿਆਂ ਵਾਲੀ ਥੈਲੀ ਉਹਨੂੰ ਬਾਣੀਏ ਵੱਲ ਸੁੱਟੀ। ਉਹ ਥੋੜ੍ਹੀ ਦੇਰ ਬਾਅਦ ਸਾਧ ਸੰਗਤ ਜਿੰਨੇ ਵੀ ਕੋਈ ਸਿੱਕੇ ਸਨ, ਇੱਕ ਸਿੱਕਾ ਗੰਗਾ ਦੇ ਪਾਣੀ ਵਿੱਚ ਸੁੱਟੀ ਜਾਵੇ, ਇੱਕ ਬਾਹਰ ਸੁੱਟੀ ਜਾਵੇ ਬਾਣੀਏ ਵੱਲ, ਫਿਰ ਇਹ ਗੰਗਾ ਵੱਲ ਇੱਕ ਬਾਣੀਏ ਵੱਲ ਸੁੱਟੀ ਜਾਵੇ। ਇਉਂ ਅੱਧੇ ਜਿਹੜੇ ਸਿੱਕੇ ਪੈਸੇ ਸਾਨੂੰ ਗੰਗਾ ਦੀ ਭੇਟ ਕਰ ਦਿੱਤੇ ਤੇ ਅੱਧੇ ਬਾਣੀਏ ਵੱਲ ਸੁੱਟ ਦਿੱਤੇ। ਇਉਂ ਉੱਥੋਂ ਇੱਕ ਮਹਾਤਮਾ ਲੰਘ ਰਹੇ ਸਨ, ਕਰਨੀ ਵਾਲੇ ਸੀ, ਬੰਦਗੀ ਵਾਲੇ ਮਹਾਂਪੁਰਖ ਸਨ। ਉਹ ਕਹਿਣ ਲੱਗੇ ਅੱਜ ਤਾਂ ਰੱਬ ਨੇ ਜਿਵੇਂ ਕਹਿੰਦੇ ਕਿ ਬਾਂਦਰ ਰੂਪ ਦੇ ਵਿੱਚ ਜਾ ਕੇ ਅੱਜ ਨਿਸਤਾਰਾ ਕਰ ਦਿੱਤਾ ਪ੍ਰਤੱਖ। ਉਹ ਮਹਾਤਮਾ ਨੂੰ ਪਤਾ ਸੀਗਾ ਕਿ ਬਾਣੀ ਛੜਿਆ ਹੈ, ਬਾਣੀਆਂ ਇਹ ਲੋਕਾਂ ਦੇ ਨਾਲ ਛਲ ਕਰ ਰਿਹਾ, ਅੱਧਾ ਪਾਣੀ ਤੇ ਅੱਧਾ ਦੁੱਧ ਪਾ ਕੇ ਵੇਚਦਾ ਪਿਆ। ਕਹਿੰਦੇ ਰੱਬ ਨੇ ਅੱਜ ਬਾਂਦਰ ਰੂਪ ਦੇ ਵਿੱਚ ਜਾ ਕੇ ਨਿਸਤਾਰਾ ਕਰ ਦਿੱਤਾ ਹੈ। ਜਿਹੜਾ ਗੰਗਾ ਦਾ ਹਿੱਸਾ ਸੀ ਪਾਣੀ ਦਾ, ਉਹ ਗੰਗਾ ਨੂੰ ਦੇ ਦਿੱਤਾ, ਜਿਹੜਾ ਬਾਣੀ ਦਾ ਹਿੱਸਾ ਦਾ ਸੀ ਉਹ ਬਾਣੀਏ ਨੂੰ ਦੇ ਦਿੱਤਾ। ਇਹ ਮਹਾਰਾਜ ਕਹਿੰਦੇ ਕੂੜਾ ਕੂੜੀ ਪਾਏ। ਝੂਠੇ ਜੀਵਾਂ ਦੀ ਜਿਹੜੀ ਕਰਨੀ ਹੁੰਦੀ ਹੈ ਨਾ, ਉਹ ਝੂਠੀ ਹੀ ਹੁੰਦੀ ਹੈ। ਆਖਰਕਾਰ ਉਹਦਾ ਨਿਸਤਾਰਾ ਹੋ ਹੀ ਜਾਣਾ ਕਰਦਾ, ਭਾਵੇਂ ਜੀਵਨ ਭਰ ਦੇ ਜੀਵਨ ਦੇ ਹੁੰਦਿਆਂ ਹੋ ਜਾਵੇ, ਚਾਹੇ ਪਰਮੇਸ਼ਰ ਦੇ ਦਰ 'ਤੇ ਹੋ ਜਾਵੇ, ਉਹਦਾ ਨਿਸਤਾਰਾ ਜ਼ਰੂਰ ਪਰ ਜ਼ਰੂਰ ਹੋਣਾ ਕਰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਹੈ, ਐਸੇ ਜਿਹੜੇ ਸਾਖਤ ਜੀਵ ਹਨ ਉਹਨਾਂ ਨੂੰ ਕੇਵਲ ਕੂੜ ਦੀ ਕਰਨੀ ਹੀ, ਝੂਠ ਦੀ ਕਰਨੀ ਹੀ ਮਨ ਨੂੰ ਚੰਗੀ ਲੱਗਦੀ ਹੈ। ਸੱਚ ਰਤੇ ਗੁਰ ਮਿਲਿਆ, ਜੋ ਸੱਚੇ ਪਰਮਾਤਮਾ ਦੇ ਨਾਮ ਵਿੱਚ ਰੱਤੇ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਨਾਲ ਮੇਲਿਆ ਹੈ। ਗੁਰ ਮੇਲਿਆ, ਪੂਰੇ ਸਤਿਗੁਰੂ ਜੀ ਨੇ ਪਰਮੇਸ਼ਰ ਨਾਲ ਵੀ ਉਹਨਾਂ ਨੂੰ ਮਿਲਾ ਦਿੱਤਾ ਹੈ। ਸੱਚੇ ਸੱਚ ਸਮਾਏ, ਸੱਚੇ ਪਰਮੇਸ਼ਰ ਦਾ ਨਾਮ ਜਪ ਕੇ ਸੱਚ ਸਰੂਪ ਪਰਮਾਤਮਾ ਦੇ ਵਿੱਚ ਸਮਾ ਗਏ ਹੈ, ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਹਨ। ਮਨ ਮਹਿ ਮਾਨਕ ਲਾਲ ਨਾਮ, ਹਜ਼ੂਰ ਕਹਿਣ ਲੱਗੇ ਐਸੇ ਗੁਰਮੁਖਾਂ ਦੇ ਹਿਰਦੇ ਅੰਦਰ ਸ਼ੁਭ ਗੁਣ ਹਨ, ਜਿਵੇਂ ਮਾਨਕ ਹੈ, ਮੋਤੀ ਹੈ, ਲਾਲ, ਇਹ ਬੜੇ ਅਮੋਲਕ ਦਾਤਾਂ ਮੰਨੀਆਂ ਜਾਂਦੀਆਂ ਨੇ। ਫਿਰ ਇਹ ਪੜੋ ਜੀ, ਮਨ ਮਹਿ ਮਾਨਕ ਲਾਲ ਨਾਮ, ਜਿਵੇਂ ਮੋਤੀ ਹੁੰਦੇ ਆ ਨਾ, ਸ਼੍ਰਵਣ ਮੰਨਣ ਨਿਧਿਆਸਨ ਰੂਪੀ ਮੋਤੀ ਹਨ ਗੁਰਮੁਖਾਂ ਦੇ ਹਿਰਦੇ ਅੰਦਰ। ਸੁਣਦੇ ਹੈ, ਮੰਨਦੇ ਹੈ, ਜੀਵਨ ਵਿੱਚ ਕਮਾਈ ਕਰਦੇ, ਇਹ ਮੋਤੀਆਂ ਦੀ ਤਰ੍ਹਾਂ ਸ਼ੁਭ ਗੁਣ ਹਨ। ਮਨ ਮਹਿ ਮਾਨਕ ਲਾਲ ਨਾਮ,
ਔਰ ਇਸ ਪ੍ਰਕਾਰ ਪ੍ਰੇਮ ਰੂਪੀ ਲਾਲ ਹੈ, ਹੀਰਾ ਰੂਪੀ ਪਰਮੇਸ਼ਰ ਦਾ ਅਮੋਲਕ ਨਾਮ ਹੈ। ਰਤਨ ਪਦਾਰਥ ਹੀਰ, ਫਿਰ ਵੈਰਾਗ ਰੂਪੀ ਰਤਨ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਦਇਆ, ਧੀਰਜਤਾ, ਮੈਤਰੀ, ਉਪੇਖਿਆ ਆਦਿਕ ਸ਼ੁਭ ਗੁਣਾ ਰੂਪੀ ਪਦਾਰਥ ਹਨ, ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਜਿਨ੍ਹਾਂ ਨੇ ਪਰਮੇਸ਼ਰ ਦੇ ਸੱਚੇ ਨਾਮ ਰੂਪ ਹੀਰੇ ਨੂੰ ਹਿਰਦੇ ਅੰਦਰ ਧਾਰਨ ਕੀਤਾ ਹੈ। ਸੱਚ ਵਖਰ ਧਨ ਨਾਮ ਹੈ, ਉਹ ਗੁਰਮੁਖਾਂ ਨੇ ਹਿਰਦੇ ਅੰਦਰ ਨਿਸ਼ਚੈ ਕਰਕੇ ਜਾਣ ਲਿਆ, ਇਹ ਪ੍ਰਮਾਤਮਾ ਸੱਚ ਵਖਰ ਧਨ ਨਾਮ ਹੈ, ਜੋ ਆਪ ਜੀ ਦਾ ਸ਼੍ਰੋਮਣੀ ਨਾਮ ਹੈ ਨਾ। ਮਹਾਰਾਜ ਨਾਮ ਰੂਪੀ ਸ਼੍ਰੋਮਣੀ ਪਦਾਰਥ ਹੈ, ਇਹੋ ਜੀਵਨ ਵਿੱਚ ਲਾਹੇਵੰਦ ਹੈ। ਇਸ ਲਈ ਨਾਮ ਰੂਪ ਧਨ ਨੂੰ ਉਹਨਾਂ ਨੇ ਜੀਵਨ ਵਿੱਚ ਕਮਾਇਆ ਹੈ। ਘਾਟ ਘਾਟ ਗਹਿਰ ਗੰਭੀਰ, ਪਰਮੇਸ਼ਰ ਦਾ ਸਰੂਪ ਘਾਟਾਂ ਘਾਟਾਂ ਅੰਦਰ ਉਹਨਾਂ ਗੁਰਮੁਖਾਂ ਨੇ ਜਾਣਿਆ। ਇਹ ਪਰਮਾਤਮਾ ਜੋਤ ਰੂਪ ਹੋ ਕਰਕੇ ਹਰ ਇੱਕ ਹਿਰਦੇ ਅੰਦਰ ਆਪ ਜੀ ਵਿਆਪਕ ਹੋ। ਇਹ ਪਰਮੇਸ਼ਰ ਆਤਮਾ ਰੂਪ ਹੋ ਕਰਕੇ ਸਭ ਜੀਵਾਂ ਅੰਦਰ ਆਪ ਜੀ ਦਾ ਸਰੂਪ ਵਿਆਪਕ ਹੈ। ਇਹੋ ਘਾਟ ਘਾਟ ਗਹਿਰ ਗੰਭੀਰ, ਗਹਿਰ ਡੂੰਘਾ ਹੈ, ਗੰਭੀਰ ਨਿਰਹਲ ਪਰਮੇਸ਼ਰ ਆਪ ਜੀ ਦਾ ਐਸਾ ਸਰੂਪ ਹੈ। ਨਾਨਕ ਗੁਰਮੁਖ ਪਾਈਐ, ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਗੁਰਮੁਖਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਪਾ ਲਿਆ ਹੈ। ਦਇਆ ਕਰੇ ਹਰ ਹੀਰ, ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਹੈ, ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਵਿਸ਼ੇਸ਼ ਕਰਕੇ ਰਹਿਮਤ ਪਰਮੇਸ਼ਰ ਨੇ ਕਰ ਦਿੱਤੀ ਹੈ। ਦਇਆ ਕਰੇ ਹਰ ਹੀਰ, ਹੀਰੇ ਦੀ ਤਰ੍ਹਾਂ ਜੋ ਪਰਮਾਤਮਾ ਉਜਲ ਪਰਮੇਸ਼ਰ ਦਾ ਸਰੂਪ ਹੈ। ਹਜ਼ੂਰ ਕਹਿੰਦੇ ਹਨ ਐਸੇ ਪਰਮਾਤਮਾ ਨੇ ਜਿਨ੍ਹਾਂ ਗੁਰਮੁਖਾਂ ਤੇ ਕਿਰਪਾ ਕੀਤੀ ਹੈ, ਉਹਨਾਂ ਗੁਰਮੁਖਾਂ ਨੇ ਪਰਮੇਸ਼ਰ ਦਾ ਸਰੂਪ ਪਾ ਲਿਆ ਹੈ। ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੀ ਅਭੇਦਤਾ ਪਾ ਲਈ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਭਰਮੇ ਪਾਹੇ ਨਾ ਵਿਜਵੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਹ ਗੁਰਸਿੱਖੋ, ਜਗਤ ਅੰਦਰ ਜਿਹੜੀ ਭਰਮਣ ਦੀ ਭਟਕਣਾ ਦੀ ਜਿਹੜੀ ਭਾਹੇ ਅਗਨੀ ਬਲਦੀ ਪਈ ਹੈ ਨਾ, ਕਿ ਬਾਰ-ਬਾਰ ਜੀਵ ਭਟਕਦਾ ਰਹਿੰਦਾ ਹੈ, ਬਾਰ-ਬਾਰ ਭਟਕਣਾ ਵਿੱਚ ਪੈ ਕੇ ਤਪਦਾ ਰਹਿੰਦਾ ਹੈ। ਜਿਵੇਂ ਅੱਗ ਬਲਦੀ ਹੋਵੇ, ਸਾਧ ਸੰਗਤ ਜੀ ਨੇੜੇ ਬੈਠੇ ਕਿੰਨਾ ਸੇਕ ਲੱਗਦਾ ਹੈ, ਹੱਥ ਨੇੜੇ ਕਰਕੇ ਦੇਖਿਆ ਜਾਵੇ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਅੱਗ ਦੇ ਪ੍ਰਚੰਡ ਅੱਗ ਦੇ ਨੇੜੇ ਜਾਣੇ ਕਰਕੇ ਜੀਵ ਨੂੰ ਕਿੰਨਾ ਸੇਕ ਲੱਗਦਾ, ਤਪਦਾ ਹੈ। ਤੇ ਜਿਸ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਅੱਗ ਤਪ ਰਹੀ ਹੈ, ਪ੍ਰਚੰਡ ਲਟ ਲਟ ਕਰਦੀ ਹੋਈ ਅੱਗ ਬਲ ਰਹੀ ਹੈ, ਉਹ ਮਨ ਭਲਾ ਕਿਵੇਂ ਸ਼ਾਂਤ ਹੋ ਸਕਦਾ ਹੈ? ਮਨ ਦਾ ਟਿਕਾਊ ਭਲਾ ਕਿਵੇਂ ਬਣ ਸਕਦਾ ਹੈ? ਕਦਾਚਿਤ ਨਹੀਂ। ਇਹ ਹਜ਼ੂਰ ਫਰਮਾਉਂਦੇ ਆ, ਭਰਮੇ ਭਾਹੇ ਨਾ ਵਿਜਵੈ। ਉਹ ਨਹੀਂ ਕਦਾਚਿਤ ਵੀ ਭਰਮਣ ਭਟਕਣਾ ਰੂਪੀ ਅੱਗ ਬੁਝ ਸਕਦੀ। ਸੰਸਾਰ ਭਰ ਦੇ ਵਿੱਚ ਜਿਤਨਾ ਮਰਜ਼ੀ ਭਾਵੇਂ ਭਰਮ ਕਰਕੇ ਦੇਖ ਲਵੇ। ਇੱਕ ਦੇਸ਼ ਵਿੱਚ ਨਹੀਂ, ਦਸ਼ੰਤਰ ਦੇਸ਼ਾਂ ਦੇਸ਼ਾਂਤਰਾਂ ਵਿੱਚ ਭਰਮ ਕਰਕੇ ਦੇਖ ਲਵੇ, ਪਰ ਭਟਕਣ ਦੀ ਜਿਹੜੀ ਮਨ ਦੀ ਬਾਰ-ਬਾਰ ਭਟਕਣ ਦੀ ਅੱਗ ਬਲ ਰਹੀ ਹੈ ਨਾ, ਕਦੇ ਬੁਝ ਨਹੀਂ ਸਕਦੀ। ਜਿਤਨਾ ਮਰਜ਼ੀ ਮਨੁੱਖ ਯਤਨ ਕਰ ਕਰਕੇ ਦੇਖ ਲਵੇ, ਅਥਵਾ ਵਿਕਾਰਾਂ ਰੂਪੀ ਪ੍ਰਚੰਡ ਅੱਗ ਵੀ ਕਦੇ ਬੁਝ ਨਹੀਂ ਸਕਦੀ। ਮਨ ਕਦੇ ਸ਼ਾਂਤ ਨਹੀਂ ਹੋ ਸਕਦਾ। ਜੇ ਭਾਵੇਂ ਦਸ਼ੰਤਰ ਦੇਸ਼ ਇੱਕ ਨਹੀਂ, ਭਾਵੇਂ ਬਹੁਤੇ ਦੇਸ਼ਾਂ ਵਿੱਚ ਭਰਮ ਕਰਕੇ ਦੇਖ ਲਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਸਿਮਰਨ ਕੀਤੇ ਬਿਨਾਂ ਹਿਰਦੇ ਦੇ ਅੰਦਰ ਦੀ ਮੈਲ ਨਹੀਂ ਕਦੇ ਦੂਰ ਹੋ ਸਕਦੀ। ਪਾਪ ਕਰਮਾਂ ਦੀ ਮੈਲ ਨਹੀਂ ਕਦੇ ਵੀ ਉਤਰ ਸਕਦੀ। ਵਿਕਾਰਾਂ ਦੀ ਮੈਲ ਨਹੀਂ ਕਦੇ ਵੀ ਉਤਰ ਸਕਦੀ, ਭਾਵੇਂ ਜਿਤਨਾ ਮਰਜ਼ੀ ਮਨੁੱਖ ਯਤਨ ਕਰ ਕਰਕੇ ਦੇਖ ਲਵੇ। ਤੇ ਸਤਿਗੁਰੂ ਜੀ ਫਰਮਾਉਂਦੇ ਹੈ, ਗੁਰਸਿੱਖੋ, ਜੇ ਜੀਵਨ ਪਰਯੰਤ ਪਰਮੇਸ਼ਰ ਦਾ ਸਿਮਰਨ ਕਰਕੇ ਪਰਮਾਤਮਾ ਦੇ ਨਾਮ ਰੂਪੀ ਜਲ ਦੁਆਰਾ ਅੰਤਸ਼ਕਰਨ ਦੀ ਮਲੀਨਤਾ ਨਾ ਲਾਹੀ, ਫਿਰ ਮਹਾਰਾਜ ਕਹਿੰਦੇ ਧ੍ਰਿਗ ਜੀਵਨ ਧ੍ਰਿਗ ਵੇਸ। ਉਹ ਜੀਵਨ ਨੂੰ ਧ੍ਰਿਗਾਕਾਰ ਹੈ, ਲਾਹਣਤਾ ਹਨ, ਫਿਟਕਾਰਾਂ ਨੇ। ਜੋ ਜਗਤ ਅੰਦਰ ਜੀਵਨ ਨਿਰਵਾਹ ਕਰ ਰਿਹਾ ਹੈ,
ਤ੍ਰਿਗ ਜੀਵਨ ਤ੍ਰਿਗ ਵੇਸ, ਉਹ ਚਾਹੇ ਜਿਤਨਾ ਮਰਜੀ ਤਰ੍ਹਾਂ ਤਰ੍ਹਾਂ ਦੇ ਵੇਸ ਭੇਖ ਧਾਰਨ ਕਰ ਲਵੇ, ਉਹਨੂੰ ਵੀ ਤ੍ਰਿਗਾਕਾਰ ਹੈ, ਉਸ ਨੂੰ ਵੀ ਫਿਟਕਾਰਾਂ ਨੇ। ਜੇ ਵਿਖਾਵੇ ਦਾ ਭੇਖ ਧਾਰਨ ਕਰਦਾ ਪਰ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ, ਮਹਾਰਾਜ ਕਹਿੰਦੇ ਉਹਨੂੰ ਤ੍ਰਿਗਾਕਾਰ ਫਿਟਕਾਰਾਂ ਨੇ। ਜਿਵੇਂ ਹਜ਼ੂਰ ਦਾ ਬਚਨ ਆਉਂਦਾ ਹੈ ਨਾ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਬ ਚੜਾਇਆ। ਮਹਾਰਾਜ ਕਹਿੰਦੇ ਕੱਪੜਿਆਂ ਦੇ ਕੱਪੜੇ ਅੰਬਾਰ ਭਾਵੇਂ ਬਦਲ ਬਦਲ ਕਰਕੇ ਸਰੀਰ ਤੇ ਪਾਈ ਚੱਲ, ਤਨ ਦੇ ਉੱਪਰ ਪਹਿਨੇ ਜਾ, ਪਰ ਜੇ ਪਰਮੇਸ਼ਰ ਦਾ ਸਿਮਰਨ ਨਹੀਂ ਹੈ, ਵਾਹਿਗੁਰੂ ਦੀ ਯਾਦ ਤੇਰੇ ਹਿਰਦੇ ਅੰਦਰ ਨਹੀਂ, ਉਹ ਫਿਰ ਉਹਨੂੰ ਫਿਟਕਾਰਾਂ ਨੇ ਪਾਏ ਹੋਏ ਤਨ ਤੇ ਚੰਗੇ ਕੱਪੜਿਆਂ ਨੂੰ ਵੀ। ਔਰ ਇਸ ਪ੍ਰਕਾਰ ਫਿਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕਦਾ, ਚੰਗੀਆਂ ਸੇਜਾਂ ਦੇ ਭਾਵੇਂ ਸੌਣ ਦਾ ਸੁੱਖ ਮਾਣਦਾ। ਹਜ਼ੂਰ ਨੇ ਸਾਧ ਸੰਗਤ ਜੀ ਫਿਟਕਾਰਾਂ ਪਾਈਆਂ ਨੇ, ਤ੍ਰਿਗਾਕਾਰ ਹੈ, ਸਭ ਕੁਝ ਤ੍ਰਿਗ ਹੈ, ਲਾਹਣਤ ਹੈ। ਜੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ, ਜੇ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਆਪਣੇ ਅੰਦਰ ਦੀ ਮੈਲ ਨਹੀਂ ਦੂਰ ਕਰਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹਨ, हे ਜੀਵ ਤੇਰੇ ਸੰਸਾਰ ਦੇ ਕੀਤੇ ਹੋਏ ਜਿਤਨੇ ਵੀ ਸਾਧਨ ਹੈ ਨਾ, ਇਹ ਸਾਰੇ ਅਜਾਈ ਹਨ, ਇਹਨਾਂ ਨੂੰ ਫਿਟਕਾਰਾਂ ਹੈ। ਹੋਰ ਕਿਤੇ ਭਗਤ ਨਾ ਹੋਵਈ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿਣ ਲੱਗੇ, ਐ ਸਿੱਖੋ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਮਨੁੱਖ ਜਿੰਨਾ ਮਰਜ਼ੀ ਯਤਨ ਕਰ ਕਰਕੇ ਦੇਖ ਲਵੇ, ਚਾਹੇ ਸੰਸਾਰ ਭਰ ਦੇ ਸਾਧਨ ਸਾਧ ਕਰਕੇ ਦੇਖ ਲਵੇ, ਹੋਰ ਕਿਤੇ ਭਗਤ ਨਾ ਹੋਵਈ। ਹੋਰ ਕਿਤੇ ਦਰ ਤੇ ਜਾ ਕੇ, ਹੋਰ ਕੋਈ ਸ਼ਰਨ ਧਾਰਨ ਕਰਕੇ ਮਨੁੱਖ ਯਤਨ ਕਰਕੇ ਦੇਖ ਲਵੇ, ਪਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਨਹੀਂ ਹੋ ਸਕਦੀ। ਬਿਨ ਸਤਿਗੁਰ ਕੇ ਉਪਦੇਸ਼, ਬਿਨਾਂ ਸਤਿਗੁਰੂ ਜੀ ਦਾ ਜੀਵਨ ਵਿੱਚ ਉਪਦੇਸ਼ ਧਾਰਨ ਕੀਤਿਆ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੇ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਇਹ ਬਹੁਤ ਅਮੋਲਕ ਦਾਤ ਹੈ, ਵਡਭਾਗੇ ਜਨਾਂ ਨੂੰ ਇਹ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਹੈ। ਮਨ ਬਾਣੀ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਵਡਭਾਗੇ ਪੁਰਖ ਅਰਪਣ ਕਰ ਦਿੰਦੇ ਹਨ, ਗਰੀਬ ਨਵਾਜ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰਦੇ ਹੈ, ਕਿਉਂਕਿ ਮਨ ਦੀ ਅਜਿਹੀ ਹਾਲਤ ਹੈ, ਪਰਮਾਤਮਾ ਦੀ ਬਣਾਈ ਹੋਈ ਮਰਜ਼ਾਦਾ ਹੈ, ਸਰੀਰ ਨੂੰ ਸਹਿਜੇ ਸਹਿਜੇ ਕ੍ਰਿਸ ਕਰ ਦਿੰਦਾ ਹੈ। ਸਮਾਂ ਹੈ ਨਾ, ਇਹ ਕਾਲ ਹੈ, ਸਮਾਂ ਲੰਘਦਾ ਜਾਂਦਾ। ਪਹਿਲਾਂ ਬਾਲ ਬੱਚਾ ਹੁੰਦਾ, ਜਦੋਂ ਜਨਮ ਹੁੰਦਾ ਹੈ, ਫਿਰ ਉਹਨੂੰ ਤਬਦੀਲ ਕਰ ਦਿੰਦਾ ਹੈ, ਕਿਸ਼ੋਰ ਅਵਸਥਾ ਆ ਜਾਂਦੀ, ਫਿਰ ਜਵਾਨੀ ਦੀ ਅਵਸਥਾ ਆ ਜਾਂਦੀ, ਫਿਰ ਬਿਰਧਪਨ ਬੁਢੇਪੇ ਦੀ ਅਵਸਥਾ ਆ ਜਾਂਦੀ ਹੈ। ਸਮਾਂ ਇਹਨਾਂ ਨੂੰ ਸਹਿਜੇ ਸਹਿਜੇ ਤਬਦੀਲ ਕਰਦਾ ਜਾਂਦਾ ਹੈ, ਪਰ ਮਨ ਨੂੰ ਇਹ ਸਮਾਂ ਨਹੀਂ ਤਬਦੀਲ ਕਰਦਾ। ਮਨ ਨੂੰ ਤਬਦੀਲ ਕਰਦਾ ਹੈ ਸਤਿਗੁਰੂ ਜੀ ਦਾ ਉਪਦੇਸ਼। ਤਾਂ ਹੀ ਮਹਾਰਾਜ ਕਹਿੰਦੇ ਆ ਨਾ ਕਿ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। हे ਪਿਆਰੇ ਮਨਾ, ਜੇ ਸਤਿਗੁਰੂ ਜੀ ਦਾ ਉਪਦੇਸ਼ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣੇਗਾ, ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਐਸੀ ਸ਼ਕਤੀ ਹੈ, ਪਿਆਰੇ ਮਨਾ, ਪਰਮੇਸ਼ਰ ਦੀ ਯਾਦ ਨਹੀਂ ਕਦੇ ਤੈਨੂੰ ਵਿਸਰੇਗੀ। ਹਰ ਇੱਕ ਪਲ, ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਰਹੇਗਾ, ਜੇ ਜੀਵਨ ਵਿੱਚ ਸਤਿਗੁਰੂ ਜੀ ਦਾ ਉਪਦੇਸ਼ ਕਮਾ ਲਵੇ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇਖ। ਪਰਮਾਤਮਾ ਨੂੰ ਆਪਣੇ ਨਿਕਟ ਵਰਤੀ ਵਾਹਿਗੁਰੂ ਦੇ ਸਰੂਪ ਨੂੰ ਨੇੜੇ ਤੋਂ ਨੇੜੇ ਜਾਣ ਕੇ ਹਿਰਦੇ ਅੰਦਰ ਭੈ ਧਾਰਨਾ, ਇਹ ਵੀ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹੀ ਦਾਤ ਮਿਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਹੋਰ ਕਿਤੇ ਵੀ ਦਰ ਤੇ ਜਾ ਕਰਕੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਜਾ ਸਕਦੀ ਬਿਨ ਸਤਿਗੁਰ ਕੇ ਉਪਦੇਸ਼। ਬਿਨਾਂ ਸਤਿਗੁਰਾਂ ਦੇ ਉਪਦੇਸ਼ ਧਾਰਨ ਕੀਤੇ ਬਿਨਾਂ ਇਹ ਜੀਵ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ ਜਾ ਸਕਦੀ। ਮਨ ਰੇ ਗੁਰਮੁਖ ਅਗਨ ਨਿਵਾਰ। ਸਤਿਗੁਰੂ ਜੀ ਕਹਿਣ ਲੱਗੇ, हे ਪਿਆਰੇ ਮਨਾ, ਇਹ ਸਿੱਖੋ ਆਪਣੇ ਮਨ ਨੂੰ ਸਮਝਾਉਣ ਨਾ ਕਰੋ। ਮਨ ਰੇ ਗੁਰਮੁਖ ਅਗਨ ਨਿਵਾਰ। हे ਪਿਆਰੇ ਮਨਾ, ਗੁਰਮੁਖ ਦੁਆਰਾ, ਸਤਿਗੁਰਾਂ ਦੇ ਮੁਖ ਦੁਆਰਾ ਆਪਣੇ ਅੰਦਰ ਦੀ ਵਿਕਾਰਾਂ ਦੀ ਅਗਨੀ ਨੂੰ, ਤ੍ਰਿਸ਼ਨਾ ਦੀ ਅੱਗ ਨੂੰ ਨਿਵਾਰ ਨਿਵਰਤ ਕਰ ਲੈਣਾ ਕਰ।
ਅਥਵਾ ਜਿਨ੍ਹਾਂ ਗੁਰਮੁਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਕਮਾਇਆ, ਉਹਨਾਂ ਨੇ ਮਨ ਦੇ ਅੰਦਰ ਵਿਕਾਰਾਂ ਦੀ, ਤ੍ਰਿਸ਼ਨਾ ਦੀ ਅੱਗ ਨੂੰ ਨਿਵਰਤ ਕਰ ਲਿਆ ਹੈ। ਗੁਰ ਕਾ ਕਹਿਆ ਮਨ ਵਸੈ, ਜੇ ਪੂਰੇ ਸਤਿਗੁਰੂ ਜੀ ਦਾ ਕਹਿਆ ਹੋਇਆ ਵਚਨ ਮਨ ਵਿੱਚ ਵਸ ਜਾਵੇ, ਹਉਮੈ ਤ੍ਰਿਸ਼ਨਾ ਮਾਰ, ਫਿਰ ਉਹ ਗੁਰਮੁਖ ਪਿਆਰਾ ਹਉਮੈ ਨੂੰ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ ਨੂੰ, ਤ੍ਰਿਸ਼ਨਾ ਰੂਪੀ ਅੱਗ ਨੂੰ ਮਾਰ ਲੈਂਦਾ, ਬੁਝਾ ਲੈਂਦਾ ਹੈ, ਆਪਣੇ ਵਸ ਵਿੱਚ ਕਰ ਲੈਣਾ ਕਰਦਾ ਹੈ। ਜੇ ਸਤਿਗੁਰੂ ਜੀ ਦਾ ਬਚਨ ਹਿਰਦੇ ਅੰਦਰ ਮੰਨ ਲਵੇ, ਨਿਸ਼ਚੈ ਕਰਕੇ ਧਾਰਨ ਕਰ ਲਵੇ, ਇਹ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਵਿੱਚ ਐਸੀ ਸ਼ਕਤੀ ਹੈ, ਐਸੀ ਕਲਾ ਹੈ। ਸੁਤੇ ਸਿੱਧ ਹੀ ਜੀਵ ਦਾ ਜਿਹੜਾ ਮਨ ਹੈ ਇਕਾਗਰ ਹੋਣ ਲੱਗ ਪੈਂਦਾ ਹੈ, ਮਨ ਭਟਕਣੋਂ ਹਟ ਜਾਂਦਾ ਹੈ, ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ, ਜੇ ਭਾਵਨਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਹਿਰਦੇ ਅੰਦਰ ਧਾਰਨ ਕਰ ਲਵੇ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਹੈ, ਸਿੱਖਾ ਸਤਿਗੁਰੂ ਜੀ ਦਾ ਉਪਦੇਸ਼ ਆਪਣੇ ਜੀਵਨ ਦੇ ਵਿੱਚ ਕਮਾ, ਇਹਦੇ ਨਾਲ ਵਿਕਾਰਾਂ ਦੀ ਮਲੀਨਤਾ ਹਿਰਦੇ ਵਿੱਚੋਂ ਦੂਰ ਹੋ ਜਾਂਦੀ, ਮਨ ਸ਼ੁੱਧ ਹੋ ਜਾਂਦਾ ਹੈ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਸੰਗਲਾ ਦੀ ਵਿੱਚ ਗਏ ਹੈ ਨਾ, ਰਾਜੇ ਸ਼ਿਵ ਨਾਭ ਨੂੰ ਦੀਦਾਰ ਦੇਣ ਵਾਸਤੇ, ਨਿਹਾਲ ਕਰਨ ਲਈ ਰਾਜੇ ਨੇ ਪਦਮਣੀਆਂ, ਬਹੁਤ ਸਾਰੀਆਂ ਗੋਲੀਆਂ, ਹਾਰ ਸ਼ਿੰਗਾਰ ਕਰਾ ਕੇ ਉਹਨਾਂ ਨੂੰ ਭੇਜਿਆ ਸੀ ਸਤਿਗੁਰੂ ਜੀ ਦੀ ਪਰਖ ਕਰਨ ਵਾਸਤੇ ਕਿ ਜਾਓ ਦੇਖੋ ਇਹ ਸੱਚਾ ਗੁਰੂ ਹੈ, ਸੱਚੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਨ ਕਿ ਪਹਿਲਾਂ ਵਾਂਗ ਕੋਈ ਪਖੰਡੀ ਹੀ ਆਇਆ ਹੈ, ਕਿਉਂਕਿ ਬਹੁਤ ਸਾਰਿਆਂ ਨੇ ਪਹਿਲਾਂ ਭੇਖ ਧਾਰੇ ਸਨ, ਗੁਰੂ ਨਾਨਕ ਦੇਵ ਸਾਹਿਬ ਵਾਲਾ ਨਾਮ ਰਖਾ ਲਿਆ, ਤਨ ਤੇ ਭੇਖ ਉਹ ਜਿਹਾ ਧਾਰਨ ਕਰ ਲਿਆ, ਪਰ ਸਤਿਗੁਰੂ ਜੀ ਜੈਸੇ ਤਾਂ ਨਹੀਂ ਸਨ ਬਣ ਸਕਦੇ। ਤਨ ਦੇ ਭੇਖ ਕਰਕੇ ਭਾਵੇਂ ਬਣ ਗਏ, ਨਾਮ ਵੀ ਉਹ ਲਿਖਾ ਲਿਆ, ਪਰ ਉਹ ਕਰਨੀ, ਉਹ ਕਮਾਈ, ਉਹ ਸ਼ਕਤੀ ਉਹ ਤਾਂ ਨਹੀਂ ਨਾ ਪ੍ਰਾਪਤ ਕਰ ਸਕਦੇ ਸਨ। ਇਸ ਪ੍ਰਕਾਰ ਜਦੋਂ ਉਹ ਸਾਧ ਸੰਗਤ ਗੋਲੀਆਂ ਆਈਆਂ, ਜਿਸ ਸੁੱਕੇ ਹੋਏ ਬਾਗ ਵਿੱਚ ਸਤਿਗੁਰੂ ਜੀ ਨੇ ਚਰਨ ਪਾਏ, ਹਰਾ ਭਰਾ ਕਰ ਦਿੱਤਾ, ਸਾਰਾ ਬਾਗ ਹਰਿਆਵਲਤਾ ਸਹਿਤ ਹੋ ਗਿਆ। ਜਦੋਂ ਗੋਲੀਆਂ ਨੇ ਆ ਕੇ ਪਹਿਲਾਂ ਨਮਸਕਾਰ ਕੀਤੀ, ਤਨ ਤੇ ਹਾਰ ਸ਼ਿੰਗਾਰ ਹਾਵ ਭਾਵ ਕਰਨ ਵਾਸਤੇ ਅੱਗੇ ਵਧੀਆਂ, ਤੇ ਹਜ਼ੂਰ ਨੇ ਬਚਨ ਕੀਤਾ, ਗਾਸ਼ਹ ਪੁੱਤਰੀ ਰਾਜ ਕੁਵਾਰ, ਨਾਮ ਭਾਣਾ ਦਤ ਸੋਚ ਸਵਾਰ, ਪਰਮੇਸ਼ਰ ਦਾ ਨਾਮ ਜਪਿਆ ਕਰੋ ਐ ਪੁੱਤਰੀਓ, ਤੁਹਾਡਾ ਜੀਵਨ ਸਫਲਾ ਹੋ ਜਾਵੇਗਾ। ਜਦੋਂ ਇਹ ਪੁੱਤਰੀਆਂ ਦਾ ਲਫ਼ਜ਼ ਕੰਨਾਂ ਦੇ ਨਾਲ ਸੁਣਿਆ ਤੇ ਸਭ ਸ਼ਰਮਿੰਦੀਆਂ ਹੋ ਕਰਕੇ ਨੀਵੀਆਂ ਪਾ ਲਈਆਂ ਸੀ, ਸਭ ਗੋਲੀਆਂ ਨੇ, ਤੇ ਸਤਿਗੁਰੂ ਜੀ ਦੇ ਚਰਨਾਂ ਤੇ ਝੁਕ ਕੇ ਨਮਸਕਾਰਾਂ ਕੀਤੀਆਂ। ਫਿਰ ਰਾਜੇ ਸ਼ਿਵ ਨਾਭ ਕੋਲ ਆ ਕੇ ਦੱਸਿਆ, ਹੈ ਰਾਜਨ, ਅੱਜ ਤੋਂ ਬਾਅਦ ਅਸੀਂ ਤੇਰਾ ਇਹ ਚਾਕਰੀ ਨਹੀਂ ਕਰਨੀ ਗੋਲੀਆਂ ਵਾਲੀ, ਹਾਰ ਸ਼ਿੰਗਾਰ ਕਰਕੇ ਤੇਰੇ ਰਾਜ ਦਰਬਾਰ ਦੇ ਵਿੱਚ ਨੱਚਣਾ ਗਾਉਣਾ ਸਭ ਕੁਝ ਬੰਦ ਕਰ ਦੇਣਾ, ਹੁਣ ਕੇਵਲ ਪਰਮੇਸ਼ਰ ਦੀਆਂ ਸਿਫਤਾਂ ਕਰਾਂਗੀਆਂ, ਪਰਮਾਤਮਾ ਦੀ ਚਾਕਰੀ ਕਰਾਂਗੀਆਂ, ਕਿਉਂਕਿ ਹੁਣ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਾਨੂੰ ਸੁਖ ਉਪਦੇਸ਼ ਬਖਸ਼ਿਆ ਹੈ। ਇਹੋ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਐਸੀ ਸ਼ਕਤੀ ਹੈ ਜੋ ਮਨ ਨੂੰ ਤਬਦੀਲ ਕਰ ਸਕਦੀ ਹੈ, ਮਨ ਨੂੰ ਚੰਗੇ ਪਾਸੇ ਲਾ ਸਕਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹੈ, हे ਪ੍ਰਾਣਾ ਧਾਰੇ ਜੀਵ, ਗੁਰ ਕਾ ਕਹਿਆ ਮਨ ਵਸੈ, ਹਉ ਮੈਂ ਤ੍ਰਿਸ਼ਨਾ ਮਾਰ। ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰੂ ਜੀ ਦਾ ਕਹਿਆ ਹੋਇਆ ਮੁਬਾਰਕ ਵਚਨ ਵਸ ਗਿਆ, ਉਹਨਾਂ ਨੇ ਵਿਕਾਰਾਂ ਨੂੰ, ਤ੍ਰਿਸ਼ਨਾ ਨੂੰ, ਹਉਮੈ ਨੂੰ ਮਾਰ ਲਿਆ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਮਨ ਮਾਣਕ ਨਿਰਮੂਲ ਹੈ। ਹਜ਼ੂਰ ਕਹਿਣ ਲੱਗੇ ਕਿ ਮਨ ਤੂੰ ਬੜਾ ਹੀ ਅਮੋਲਕ ਹੈ, हे ਪਰਮਾਤਮਾ ਦੇ ਪੈਦਾ ਕੀਤੀ ਹੋਈ ਸ਼ਕਤੀ ਬਹੁਤ ਅਮੋਲਕ ਹੈ, ਮਾਣਕ ਮੋਤੀਆਂ ਦੀ ਤਰ੍ਹਾਂ ਹੈ। ਰਾਮ ਨਾਮ ਪਤ ਪਾਏ, ਪਰ ਸੱਚੀ ਪੱਗ ਜਿਹੜੀ ਤਾਂ ਮਿਲੇਗੀ ਜੇ ਰਮੇ ਹੋਏ ਪਰਮਾਤਮਾ ਦਾ ਨਾਮ ਜਪੇਗਾ, ਲੋਕ ਪਰਲੋਕ ਦੇ ਵੀ ਸੱਚੀ ਪ੍ਰਤਿਸ਼ਠਤਾ ਤੈਨੂੰ ਪ੍ਰਾਪਤ ਹੋਵੇਗੀ ਜੇ ਭਾਵਨਾ ਦੇ ਨਾਲ ਇਹ ਮਨਾ ਤੂੰ ਪਰਮੇਸ਼ਰ ਦਾ ਨਾਮ ਜਪੇ। ਬਿਨ ਸਤ ਸੰਗਤ ਹਰ ਪਾਈਐ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਨੂੰ ਭਾਵਨਾ ਕਰ। ਗੁਰਮੁਖ ਹਰ ਲਿਵ ਲਾਏ, ਗੁਰਮੁਖ
ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲਾਵਣਾ ਕਰ। ਮਿਲ ਸੰਗਤ ਹਰ ਪਾਈ ਹੈ, ਗੁਰਮੁਖ ਹਰ ਲਿਵ ਲਾਏ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਚਿੱਤ ਦੀ ਬਿਰਤੀ ਪਰਮੇਸ਼ਰ ਦੇ ਚਰਨਾਂ ਨਾਲ ਜੋੜੀ ਹੈ, ਵਾਹਿਗੁਰੂ ਦੇ ਸਰੂਪ ਦੇ ਜਿਨ੍ਹਾਂ ਨੇ ਲਿਵ ਲਾਈ ਹੈ, ਉਹਨਾਂ ਨੇ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਨੂੰ ਪਾ ਲਿਆ ਹੈ। ਆਪ ਗਿਆ ਸੁਖ ਪਾਇਆ। ਹਜੂਰ ਕਹਿੰਦੇ ਜਦੋਂ ਆਪਾ ਭਾਵ ਚਲਾ ਗਿਆ, ਪਾਪ ਆਪਣਤ ਮਿਟ ਗਈ ਮਨ ਦੇ ਵਿੱਚੋਂ ਹੰਕਾਰ, ਗੁਮਾਨ, ਮਮਤਾ, ਮੇਲ ਤੇਰੇ ਸਭ ਕੁਝ ਚਲਾ ਗਿਆ, ਤਾਂ ਹੀ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ। ਆਪ ਗਿਆ ਸੁਖ ਪਾਇਆ। ਆਪਾ ਭਾਵ ਅਭਾਵ ਹੋਣੇ ਕਰਕੇ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਲਿਆ ਹੈ, ਆਪ ਗਵਾਈ ਹੈ ਤਾਂ ਸਹੁ ਪਾਈ ਹੈ, ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ। ਮਿਲ ਸਲਲੇ ਸਲਲ ਸਮਾਏ। ਮਹਾਰਾਜ ਕਹਿੰਦੇ ਇਵੇਂ ਪਰਮਾਤਮਾ ਵਿੱਚ ਸਮਾਏ ਹੈ, ਪਰਮੇਸ਼ਰ ਰੂਪ ਹੀ ਹੋ ਗਏ ਹੈ। ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦੇਈਦਾ ਹੈ, ਕੋਈ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ। ਜਿਉਂ ਗਲੀਆਂ ਨਾਲੀਆਂ ਟੋਭਿਆਂ ਕਾ ਜਲ ਜਾਇ ਪਵੈ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ। ਜਿਵੇਂ ਗਲੀਆਂ ਨਾਲੀਆਂ ਟੋਭਿਆਂ ਦਾ ਪਾਣੀ ਨਦੀਆਂ ਵਿੱਚ ਪੈ ਜਾਂਦਾ, ਨਦੀਆਂ ਰੂਪ ਹੋ ਜਾਂਦਾ। ਨਦੀਆਂ ਦਾ ਪਾਣੀ ਇਕੱਤਰ ਹੋ ਕਰਕੇ ਸਮੁੰਦਰ ਦੇ ਪਾਣੀ ਵਿੱਚ ਪੈ ਜਾਂਦਾ, ਉਹ ਸਮੁੰਦਰ ਰੂਪ ਹੀ ਹੋ ਜਾਂਦਾ ਹੈ। ਗੰਗਾ ਦੇ ਵਿੱਚ ਮਿਲ ਜਾਵੇ, ਉਹ ਗੰਗਾ ਦਾ ਪਾਣੀ ਸ਼ੁੱਧ ਰੂਪ ਹੋ ਜਾਂਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਹ ਸਲਲ ਮਿਲਾਏ। ਪਰਮਾਤਮਾ ਨੇ ਆਪਣੇ ਸਰੂਪ ਦੇ ਵਿੱਚ ਤਿੰਨਾਂ ਗੁਰਮੁਖਾਂ ਨੂੰ ਮਿਲਾ ਲਿਆ, ਜੋ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਹਨ। ਜਿਨ ਹਰ ਹਰ ਨਾਮ ਨਾ ਚੇਤਿਓ। ਪਰ ਹਜੂਰ ਕਹਿੰਦੇ ਜਿਨ੍ਹਾਂ ਅਭਾਗੇ ਜੀਵਾਂ ਨੇ ਹਰੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਿਆ, ਔਗਣਾਂ ਦੇ ਭਰੇ ਹੋਏ ਜਗਤ ਵਿੱਚ ਆਉਂਦੇ ਆ, ਜਾਂਦੇ ਆ, ਜਨਮਦੇ ਆ, ਮਰਦੇ ਆ, ਮੌਰ ਦੇ ਮਾਰੇ ਹੋਏ ਮਰਦੇ ਆ, ਵਾਸ਼ਨਾ ਦੇ ਬੱਝੇ ਹੋਏ ਜਨਮ ਧਾਰਦੇ ਹਨ। ਇਸ ਸਤਿਗੁਰ ਪੁਰਖ ਨਾ ਭੇਟਿਓ। ਜੀਵਨ ਵਿੱਚ ਜਿਸ ਜੀਵ ਨੇ ਪੂਰੇ ਸਤਿਗੁਰੂ ਜੀ ਨਾਲ ਨਹੀਂ ਮਿਲਣਾ ਕੀਤਾ, ਭੇਟਿਓ ਮਿਲਣਾ ਨਹੀਂ ਕੀਤਾ। ਭੇਟਿਆ ਅਰਥ ਹੁੰਦਾ ਹੈ ਮਿਲਿਆ, ਮਿਲਣਾ, ਇਹ ਮਿਲਣ ਦਾ ਵਾਚਕ ਹੈ। ਭੇਟਿਓ ਸੇਵਨ ਦਾ ਵਾਚਕ ਵੀ ਹੈ। ਜਿਨ ਸਤਿਗੁਰ ਪੁਰਖ ਪੂਰੇ ਸਤਿਗੁਰੂ ਜੀ ਨਾਲ ਜਿਨ੍ਹਾਂ ਨੇ ਮਿਲਣਾ ਨਹੀਂ ਕੀਤਾ, ਜਾਂ ਫਿਰ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੇ ਜੀਵਨ ਵਿੱਚ ਕਮਾਈ, ਸੋ ਭੋਜਨ ਪਚੈ ਪਚਾਏ। ਉਹ ਸੰਸਾਰ ਕਠਿਨ ਸਮੁੰਦਰ ਸਾਗਰ ਦੇ ਅੰਦਰ ਪਚੈ, ਉਹ ਬਾਰ-ਬਾਰ ਖਰਾਬ ਹੁੰਦੇ ਹੈ। ਪਚਾਏ ਔਰ ਉਹਨਾਂ ਦੇ ਸੰਗ ਕਰਨ ਵਾਲੇ ਵੀ ਬਾਰ-ਬਾਰ ਪਚਦੇ ਹੈ, ਖਰਾਬ ਹੁੰਦੇ ਹੈ। ਪਚੈ ਨਾਮ ਸੜਨ ਦਾ ਵੀ ਹੈ। ਸੋ ਭੌਜਲ ਪਚੈ ਪਚਾਏ। ਮਹਾਰਾਜ ਕਹਿੰਦੇ ਹਨ ਉਹ ਨਰਕਾਂ ਦੀ ਅੱਗ ਦੇ ਵਿੱਚ ਬਾਰ-ਬਾਰ ਸੜਦੇ ਹੈ, ਆਪਣੇ ਸੰਗੀਆਂ ਨੂੰ ਵੀ ਸਾੜਦੇ ਹੈ। ਅਜਿਹੀ ਉਹਨਾਂ ਮਨਮੁਖਾਂ ਦੀ ਜੀਵਾਂ ਦੀ ਹਾਲਤ ਹੈ, ਜੀਵਨ ਵਿੱਚ ਕਦੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ, ਨਾ ਹੀ ਕਦੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੈ। ਔਗੁਣਾਂ ਦੇ ਨਾਲ ਭਰੇ ਹੋਏ ਜੋ ਮਨਮੁਖ ਸਾਗਤ ਪੁਰਸ਼ ਹੈ, ਹਜੂਰ ਕਹਿਣ ਲੱਗੇ ਹੈ, ਉਹ ਬਾਰ-ਬਾਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਵਿਕਾਰਾਂ ਦੀ ਨਰਕਾਂ ਦੀ ਅੱਗ ਦੇ ਵਿੱਚ ਹੀ ਬਾਰ-ਬਾਰ ਸੜਦੇ ਹਨ। ਇਹੋ ਮਾਨਕ ਜੀਉ ਨਿਰਮੋਲ ਹੈ। ਪਰਮਾਤਮਾ ਨੇ ਮਾਨਸ ਜੀਵਨ ਬਹੁਤ ਨਿਰਮੋਲ ਅਮੋਲਕ ਬਖਸ਼ਿਆ ਹੈ, ਪਰ ਹਰ ਕੋਈ ਇਹਦੀ ਕਦਰ ਥੋੜ੍ਹਾ ਜਾਣਦਾ, ਹਰ ਕੋਈ ਇਹਦੀ ਹੈਸੀਅਤ ਨੂੰ ਥੋੜ੍ਹਾ ਜਾਣਦਾ। ਪਰਮਾਤਮਾ ਜਿਸ ਜੀਵ ਤੇ ਮਿਹਰ ਕਰਦਾ ਹੈ, ਉਹ ਹਿਰਦੇ ਹੋ ਕੇ ਨਿਸ਼ਚੈ ਕਰਕੇ ਜਾਣ ਲੈਂਦਾ ਕਿ ਵਾਹਿਗੁਰੂ ਨੇ ਮੈਨੂੰ ਅਮੋਲਕ ਦਾਤ ਬਖਸ਼ੀ ਹੈ ਮਾਨਸ ਜੀਵਨ ਦੀ, ਮੈਂ ਇਹਨੂੰ ਸਫਲਿਆ ਕਰਾਂ, ਭਜਨ ਬੰਦਗੀ ਕਰਕੇ, ਸੇਵਾ ਸਿਮਰਨ ਕਰਕੇ ਜੀਵਨ ਨੂੰ ਕਿਰਤਾਰਥ ਕਰ ਲਵਾਂ। ਮਹਾਰਾਜ ਕਹਿੰਦੇ ਹੈ ਜੀਵ ਮਾਨਸ ਜੀਵਨ ਬਹੁਤ ਤੈਨੂੰ ਅਮੋਲਕ ਮਿਲਿਆ ਹੈ, ਜੋ ਕੌਡੀ ਬਦਲੇ ਜਾਏ। ਪਰ ਅਗਿਆਨਤਾ ਹੋਣੇ ਕਰਕੇ, ਮਨੁੱਖਾ ਜੀਵਨ ਦੀ ਕਦਰ ਨਾ ਕਰਨੇ ਕਰਕੇ ਕੌਡੀਆਂ ਦੇ ਬਦਲੇ ਹੀ ਇਹ ਮਾਨਸ ਜੀਵਨ ਜਾ ਰਿਹਾ ਹੈ। ਕੌਡੀ ਦੇ ਭਾਅ ਜਿਵੇਂ ਹੀਰੇ ਦੀ ਪਰਖ ਨਾ ਹੋਵੇ, ਤੇ ਸਾਧ ਸੰਗਤ ਜੀਉ ਕੱਤ ਜਾਣ ਕੇ ਮਨੁੱਖ ਨੂੰ ਸੁੱਟ ਦੇਵੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਵਚਨ ਕੀਤਾ ਹੈ ਨਾ, ਇਹ ਜੀਵ ਤੈਨੂੰ ਹੀਰਿਆਂ ਵਰਗੀ ਪਰਮਾਤਮਾ ਨੇ ਦੇਹੀ ਦਿੱਤੀ ਹੈ, ਪਰ ਸੌ ਕੇ ਖਾ ਕੇ ਗੱਲਾਂ ਬਾਤਾਂ ਕਰਕੇ
ਔਰ ਸੰਸਾਰ ਭਰ ਦੇ ਰੰਗਾਂ ਰੰਗਾਂ ਦੀ ਦੁਨੀਆ ਦੇਖ ਕੇ ਕੇਵਲ ਐਸ਼ੋ ਆਰਾਮ ਦੇ ਵਿੱਚ ਹੀ ਇਸ ਨੂੰ ਕੌਡੀਆਂ ਦੇ ਭਾਅ ਤੋਂ ਗਵਾਈ ਜਾ ਰਿਹਾ ਹੈ। ਐਸੀ ਅਮੋਲਕ ਪਰਮਾਤਮਾ ਨੇ ਦਾਤ ਬਖਸ਼ੀ ਹੈ। ਹਜੂਰ ਬਚਨ ਕਰਦੇ ਹਨ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਜੀਵ ਕੌਡੀਆਂ ਦੇ ਭਾਅ ਤੇਰਾ ਜੀਵਨ ਜਾ ਰਿਹਾ ਹੈ, ਕਿਉਂਕਿ ਤੂੰ ਇਸ ਅਮੋਲਕ ਜੀਵਨ ਦੀ ਕਦਰ ਨਹੀਂ ਜਾਣਦਾ। ਅਮੋਲਕ ਮਾਨਸ ਜੀਵਨ ਦੀ ਤੂੰ ਕਦਰ ਕਰਦਾ ਹੀ ਨਹੀਂ। ਜਿਨ੍ਹਾਂ ਸਤਿਗੁਰ ਰਸ ਮਿਲੈ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨਾਲ ਮਿਲਣਾ ਕੀਤਾ ਹੈ। ਫਿਰ ਪੜੋ ਜੀ। ਜਿਨ੍ਹਾਂ ਸਤਿਗੁਰ ਰਸ ਮਿਲੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪਰਮਾਤਮਾ ਦੇ ਬ੍ਰਹਮਾਨੰਦ ਰੂਪ ਰਸ ਨੂੰ ਮਿਲਣਾ ਕੀਤਾ ਹੈ। ਵਾਹਿਗੁਰੂ ਦਾ ਪਰਮ ਰਸ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਉਹ ਪੂਰੇ ਪੁਰਖ ਦੇ ਸੁਜਾਨ ਸ੍ਰੇਸ਼ਟ ਮਤ ਵਾਲੇ ਜਾਣੇ ਜਾਂਦੇ ਹੈ। ਸੁਜਾਨ ਵਿਸ਼ੇਸ਼ ਕਰਕੇ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਜਾਣਨਾ ਕੀਤਾ ਹੈ। ਕਿਹਨਾਂ ਨੇ? ਜਿਨ੍ਹਾਂ ਨੇ ਸਤਿਗੁਰੂ ਜੀ ਦੁਆਰਾ ਪਰਮਾਤਮਾ ਦੇ ਪਰਮ ਰਸ ਨੂੰ ਜਾਣਿਆ ਹੈ। ਇਹ ਪਰਮਾਤਮਾ ਸਭ ਤੋਂ ਸ਼੍ਰੋਮਣੀ ਰਸ, ਵਿਸ਼ਿਆਂ ਦੇ ਦੁਨੀਆ ਭਰ ਦੇ ਸੁੱਖਾਂ ਦੇ ਪਦਾਰਥਾਂ ਦੇ ਰਸਾਂ ਤੋਂ ਇਹ ਮਹਾਰਾਜ ਆਪ ਜੀ ਦਾ ਨਾਮ ਰਸ ਹੈ। ਇਹ ਸਭ ਤੋਂ ਸ਼੍ਰੋਮਣੀ ਹੈ। ਮਹਾਰਾਜ ਸਭ ਤੋਂ ਵੱਡਾ ਹੈ। ਫਿਰ ਸਦਾ ਵਾਸਤੇ ਰਹਿਣ ਵਾਲਾ ਇਹ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣ ਦਿਆ ਹੈ। ਗੁਰ ਮਿਲ ਭਉ ਜਲ ਲੰਘੀਐ, ਫਿਰ ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਦੇ ਨਾਲ ਮਿਲ ਕੇ ਹੀ ਭਵ ਜਲ ਤੋਂ ਲੰਘਣਾ ਕੀਤਾ। ਜੋ ਗੁਰਮੁਖ ਪਿਆਰੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਹੁੰਚੇ ਹੈ, ਪੂਰੇ ਸਤਿਗੁਰਾਂ ਦੇ ਨਾਲ ਮਿਲ ਕੇ ਹੀ, ਸਤਿਗੁਰੂ ਜੀ ਦਾ ਸੰਗ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਔਰ ਨਾਮ ਰੂਪ ਬੇੜੇ ਵਿੱਚ ਚੜ੍ਹ ਕੇ ਹੀ ਭਵ ਸਾਗਰ ਤੋਂ ਪਾਰ ਹੋਏ ਹਨ। ਦਰਗਹਿ ਪਤ ਪ੍ਰਵਾਨ, ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਉਹਨਾਂ ਦੀ ਪਤ ਇੱਜ਼ਤ ਹੋਈ ਹੈ। ਪ੍ਰਵਾਨ ਉਹ ਮੰਨਣ ਯੋਗ ਹੋ ਗਏ ਹੈ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਪਨੀਐ। ਪਰਮਾਤਮਾ ਦੇ ਦਰ ਤੇ ਉਹ ਹੀ ਮੰਨਣ ਯੋਗ ਹੈ। ਉਹਦਾ ਜੀਵਨ ਸਫਲਾ ਹੈ, ਕਰਤਾਰਥ ਹੈ, ਜੇ ਰਸਨਾ ਤੋਂ ਪਰਮੇਸ਼ਰ ਦਾ ਨਾਮ ਜਪਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਜਿਨ੍ਹਾਂ ਨੇ ਭਾਵਨਾ ਦੇ ਨਾਲ ਗੁਰੂ ਸ਼ਰਨ ਧਾਰਨ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਵ ਸਾਗਰ ਤੋਂ ਪਾਰ ਲੰਘ ਗਏ ਹੈ। ਦੁਬਾਰਾ ਉਹਨਾਂ ਨੇ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਣਾ ਕੀਤੇ। ਇਉਂ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਪਦ ਇੱਜ਼ਤ ਮਿਲ ਰਹੀ ਹੈ। ਨਾਨਕ ਤੇ ਮੁਖ ਉਜਲੇ, ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹੈ, ਤਿੰਨਾਂ ਗੁਰਮੁਖਾਂ ਦੇ ਮੁਖ ਲੋਕ ਪਰਲੋਕ ਵਿੱਚ ਉਜਲੇ ਹੋ ਗਏ ਹਨ, ਸ੍ਰੇਸ਼ਟ ਹੋ ਗਏ ਹਨ। ਧੁਨ ਉਪਜੈ ਸ਼ਬਦ ਨੀਸ਼ਾਨ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੀ ਨਾਮ ਦੀ ਧੁਨ ਉਪਜੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਦੀ ਧੁਨ ਪੈਦਾ ਹੋ ਗਈ। ਹਰ ਸਮੇਂ ਪਰਮੇਸ਼ਰ ਦੀ ਯਾਦ, ਹਰ ਸਮੇਂ ਹਿਰਦੇ ਕਰਕੇ ਪਰਮਾਤਮਾ ਦਾ ਸਿਮਰਨ ਹੈ। ਮਹਾਰਾਜ ਕਹਿੰਦੇ ਨਿਸ਼ਾਨ ਉਹ ਜਾਣੋ ਕਿ ਉਹ ਲੋਕ ਪਰਲੋਕ ਦੇ ਵਿੱਚ ਪ੍ਰਤੱਖ ਹੀ ਪ੍ਰਗਟ ਹਨ। ਉਹਨਾਂ ਦੀ ਸ਼ੋਭਾ ਵੀ ਨਿਸ਼ਾਨ ਪ੍ਰਗਟ ਹੈ। ਨਿਸ਼ਾਨ ਉਹਨਾਂ ਦੀ ਪੱਕੀ ਨਿਸ਼ਾਨੀ ਮੋਹਰ ਲੱਗ ਗਈ ਹੈ ਪਰਮਾਤਮਾ ਦੇ ਦਰ ਤੇ ਮੰਨਣਯੋਗ ਹੋਣੇ ਦੀ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਯਾਦ ਪੈਦਾ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਲੇਖੈ ਕਦਹੇ ਨਾ ਛੁਟੀਐ, ਖਿਨ ਖਿਨ ਭੁੱਲਨਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ।